ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 16 ਸਤੰਬਰ ਦਿਨ ਵੀਰਵਾਰ, ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਦੇ ਨੇ, ਜਿਹੜੇ ਆਪਾਂ ਨੂੰ ਘਰੇਲੂ ਨੁਸਖੇ ਆ, ਹੋਮ ਰੈਮਡੀਜ਼ ਆ, ਉਸ ਦੇ ਬਾਰੇ ਜਾਣਕਾਰੀਆਂ ਦਿੰਦੇ ਆ। ਮੰਗਲਵਾਰ ਨੂੰ ਜਿਹੜਾ ਸਿਹਤ ਸੰਭਾਲ ਦਾ ਪ੍ਰੋਗਰਾਮ ਆ, ਜਿਸ ਦੇ ਵਿੱਚ ਕਾਲਸ ਲਈਆਂ ਜਾਂਦੀਆਂ ਆ, ਉਹ 4 ਤੋਂ ਲੈ ਕੇ 5:30 ਵਜੇ ਤੱਕ। ਅਤੇ ਵੀਰਵਾਰ ਨੂੰ ਜਿਹੜਾ ਜਗਵੀਰ ਸਿੰਘ ਹੁਣਾਂ ਦੇ ਨਾਲ ਪ੍ਰੋਗਰਾਮ, ਜਿਸ ਦੇ ਵਿੱਚ ਇਲਾਜ ਦੱਸੇ ਜਾਂਦੇ ਨੇ ਜ਼ਿਆਦਾਤਰ, ਉਹ ਜਿਹੜਾ ਜੀ 3:30 ਤੋਂ 4 ਵਜੇ ਤੱਕ ਵੀਰਵਾਰ ਨੂੰ ਪੇਸ਼ ਕਰਦੇ ਹਾਂ। ਅਤੇ ਐਤਵਾਰ ਨੂੰ ਇਹਨਾਂ ਦੋਨੇ ਪ੍ਰੋਗਰਾਮਾਂ ਦਾ ਬਰੋਡਕਾਸਟ, ਰਿਪੀਟ ਬਰੋਡਕਾਸਟ 4 ਤੋਂ 6 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਕੀਤਾ ਜਾਂਦਾ ਆ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਆ, ਉਹ ਸਾਂਝੀਆਂ ਕੀਤੀਆਂ ਜਾਂਦੀਆਂ ਆ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੇ ਲਈ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼, ਉਹਨਾਂ ਦਾ ਧੰਨਵਾਦ। ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਬੈਂਸ ਟਰਲੌਕ, ਗੁਰਮੀਤ ਕੌਰ ਹੈਨਫਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਬਾਠ, ਸੈਲਮਾ ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ, ਮੈਂਟੀਕਾ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਮੂੰਹ ਦੀ। ਕਈ ਵਾਰੀ ਛਾਲੇ ਪੁੱਛਦੇ ਤੇ ਕਹਿੰਦੇ ਜੀਭ ਫਟ ਗਈ ਜਾਂ ਹੋਰ ਹੋ ਗਿਆ, ਉਹਨਾਂ ਦੇ ਥੋੜ੍ਹੇ ਜਿਹੇ ਇਲਾਜ ਹੈਗੇ ਜੀ, ਉਹ ਦੱਸਦਾ। ਜੇ ਤਾਂ ਆਪਣੇ ਮੂੰਹ 'ਚ ਛਾਲੇ ਪਏ ਪਏ ਹੈਗੇ ਤਾਂ ਕਾਲਾ ਜੀਰਾ, ਕੁੱਠ, ਇੰਦਰ ਜੌਂ, ਇਹਨਾਂ ਨੂੰ ਬਰਾਬਰ ਦੇ ਕੇ ਇੱਕ ਚੁਟਕੀ ਮੂੰਹ ਪਾ ਕੇ ਉਹਨੇ ਰੱਖਣੀ ਹੈਗੀ। ਇਹਦੇ ਨਾਲ ਜੇ ਮੂੰਹ ਦੇ ਵਿੱਚੋਂ ਬੂ ਆਉਂਦੀ ਹੋਵੇ ਉਹ ਠੀਕ ਹੋ ਜਾਂਦੀ ਹੈ, ਛਾਲੇ ਠੀਕ ਹੋ ਜਾਂਦੇ। ਫਿਰ ਛਾਲਿਆਂ ਵਾਸਤੇ ਸੱਦ ਚੀਨੀ ਤੇ ਮਿਸ਼ਰੀ, ਇਹ ਬਰਾਬਰ ਰੱਖ ਕੇ ਮੂੰਹ ਰੱਖੀ ਜਾਵੇ ਤਾਂ ਇਹਦੇ ਨਾਲ ਵੀ ਛਾਲੇ ਠੀਕ ਹੋ ਜਾਂਦੇ। ਛਾਲਿਆਂ ਵਾਸਤੇ ਤਾਂ ਤੁਸੀਂ ਆਪਣੇ ਟਮਾਟਰ ਵੀ ਆਪਣੇ ਖਾ ਸਕਦੇ ਹੈਗੇ। ਤੇ ਨਹੀਂ ਤਾਂ ਫਿਰ ਮਗਾਂ ਜਿਹੜੀਆਂ ਹੁੰਦੀਆਂ ਉਹ ਸ਼ਹਿਦ ਮੈਂ ਪਾ ਕੇ ਤੁਸੀਂ ਉਹ ਲਗਾ ਲਓ, ਇਹਦੇ ਨਾਲ ਛਾਲੇ ਹਟ ਜਾਂਦੇ ਹੈਗੇ। ਫਿਰ ਆਪਣੇ ਜੇ ਤੁਹਾਡੇ ਜੀਭ ਸੜਦੀ ਹੈਗੀ ਤੁਹਾਨੂੰ ਤਾਂ ਉਹ ਤੁਸੀਂ ਆਪਣੇ ਕੱਥਾ ਲਗਾ ਸਕਦੇ ਹੈਗੇ, ਜਿਹੜਾ ਪਾਲਮਾ ਪਾਉਂਦੇ ਹੁੰਦੇ ਕੱਥਾ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਕੱਥ ਤੇ ਕਲਮੀ ਸ਼ੋਰਾ, ਇਹ ਬਰਾਬਰ ਮਿਲਾਓ, ਇਹ ਤੁਸੀਂ ਲਗਾਓ ਤਾਂ ਇਹਦੇ ਨਾਲ ਵੀ ਛਾਲੇ ਹਟ ਜਾਂਦੇ ਆ ਜੀ। ਅੱਛਾ, ਸਵਾਲ ਪੁੱਛਦੇ ਸੀਗੇ ਐਤਕੀ ਵੀ ਜੀਭ ਫਟੀ ਵੀ ਹੈਗੀ। ਉਹ ਜੀਭ ਫਟੀ ਵੀ ਜਿਹੜੀ ਹੁੰਦਾ, ਉਹ ਤਾਂ ਜਿਹੜਾ ਇਸਬਗੋਲ ਹੁੰਦਾ ਜੀ, 7 ਇਸਬਗੋਲ, ਉਹ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਰੱਖ ਲਓ। 5-7 ਮਿੰਟ ਰੱਖ ਕੇ ਆਪਣੇ ਇੱਕ ਚਮਚਾ, ਅੱਧਾ ਚਮਚਾ ਰੱਖ ਕੇ ਉਹ ਕਰ ਦਿਓ। ਦਿਨ ਬਾਅਦ 2-3 ਵਾਰੀ ਕਰੋ, ਉਹਦੇ ਨਾਲ ਇਹ ਆਪੇ ਸਾਰਾ ਆਪਣੇ ਮੂੰਹ ਦੇ ਥੁੱਕ ਨਾਲ ਉਹ ਬਣ ਜੂਗਾ ਲਵਾਬ ਜਾ। ਐਂ ਸੁੱਕਾ ਹੀ ਪਾ ਦਿਓ ਭਾਵੇਂ, ਨਹੀਂ ਤਾਂ ਜੇ ਪਾਣਾ ਤਾਂ ਮਾੜਾ ਜਿਹਾ ਪਾਣੀ ਪਾ ਕੇ ਉਹਦਾ ਜੈਲ ਜੀ ਬਣਾ ਕੇ ਉਹ ਉਹਨੂੰ ਮੂੰਹ ਵਿੱਚ ਮੈਂ ਰੱਖ ਲਓ, ਉਹਦੇ ਨਾਲ ਆਪਣੇ ਠੀਕ ਹੋ ਜਾਂਦੇ ਹੈਗੇ। ਅੱਛਾ, ਸ਼ਹਿਦ ਵਿੱਚ ਥੋੜ੍ਹਾ ਜਿਹਾ ਤੇਲ ਲਗਾ ਕੇ ਮਿਕਸ ਕਰਕੇ ਉਹ ਤੁਸੀਂ ਲਗਾਓ, ਇਹਦੇ ਨਾਲ ਵੀ ਆਪਣੇ ਜੀਭ ਤੇ ਜਿਹੜੇ ਹੈ ਉਹ ਖਤਮ ਹੋ ਜਾਂਦੇ ਹੈਗੇ। ਜੀਭ ਦੇ ਕੋਈ ਵੀ ਰੋਗ ਹੋਵੇ ਉਹ ਠੀਕ ਹੋ ਜਾਂਦਾ ਜੀ। ਜੇ ਤੁਹਾਡੀ ਜੀਭ ਮੂੰਹ ਗੰਦੀ ਹੈਗੀ ਤਾਂ ਤੁਸੀਂ ਨਸ਼ਾਦਰ ਜਿਹੜਾ ਹੁੰਦਾ, ਨਸ਼ਾਦਰ ਪੀ ਕੇ ਉਹ ਜੀਭ ਤੇ ਮੰਨ ਲਓ, ਤੁਹਾਡੀ ਜੀਭ ਐਨ ਬਿਲਕੁਲ ਸਾਫ਼ ਹੋ ਜੂਗੀ ਇਹਦੇ ਨਾਲ। ਅੱਛਾ, ਅੱਜ ਤੇ ਹੁਣ ਸਟਾਰਟ ਕਰਦੇ ਹਾਂ ਜਿਹੜੇ ਆਪਾਂ ਪਿਛਲੇ ਵੀਕ ਰਹਿ ਗਏ ਸੀਗੇ, ਪਹਿਲਾਂ ਉਹ ਥੋੜ੍ਹੇ ਨਿਬੇੜ ਲਈ ਜੀ। ਮੋਤੀਬਿੰਦ ਵਾਸਤੇ ਪੁੱਛਦੇ ਸੀਗੇ ਉਹ, ਤੇ ਤੁਲਸੀ ਦੇ ਪੱਤਿਆਂ ਦਾ ਰਸ ਤੇ ਸ਼ਹਿਦ, ਇਹ ਮਿਕਸ ਕਰਕੇ 2-2 ਬੂੰਦਾਂ ਤੁਸੀਂ ਪਾਈ ਚੱਲੋ ਇਹਦੇ ਵਿੱਚ। ਨਹੀਂ ਤਾਂ ਮੂਲੀ ਦੇ ਰਸ ਦੇ ਵਿੱਚ ਪੁੰਨ ਲਿਓ ਨਾ, ਕੱਪੜੇ ਦੇ ਵਿੱਚ ਕੋਈ ਵਿੱਚ ਬਾਲ ਬੁਲ ਨਾ ਜਾਵੇ ਉਹਦੇ, ਜਿਸ ਤਰ੍ਹਾਂ ਮੂਲੀ ਦਾ ਐਨ ਕੱਪੜੇ ਵਾਂਗ ਪੁੱਲ ਕੇ 1-2 ਚਮਚੇ ਉਹ ਪਾ ਲਓ, 1 ਚਮਚਾ ਸ਼ਹਿਦ ਪਾ ਕੇ ਇਹ ਤੁਸੀਂ ਆਪਣੇ ਅੱਖਾਂ ਵਿੱਚ ਪਾ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਆਪਣੇ ਤਿਰਫਲੇ ਦੇ ਆਪਣੇ ਪਾਣੀ ਨਾਲ ਤੁਸੀਂ ਅੱਖਾਂ ਧੋਏ ਕਰੋ ਰੋਜ਼, ਇਹ ਵੀ ਆਪਣੇ ਵਧੀਆ ਚੀਜ਼ ਹੈਗੀ ਹੈ। ਤਿਰਫਲੇ ਰਾਤ ਨੂੰ ਭਿਓ ਕੇ ਰੱਖਦੇ, ਉਹਦੇ ਨਾਲ ਅੱਖਾਂ ਮੈਂ ਛਿੱਟੇ ਮਾਰ ਲਏ, ਇਹ ਵੀ ਠੀਕ ਕਰ ਦਿੰਦੀ। ਮੋਤੀ ਨਾਲ ਤਾਂ ਫਿਰ ਦੂਜਾ ਵੀ ਠੀਕ ਹੈ। 2 ਚਮਚੇ ਪਿਆਜ਼ ਦਾ ਰਸ, ਸਫੇਦ ਪਿਆਜ਼ ਦਾ ਰਸ ਲੈਣਾ ਹੈਗਾ, ਚਿੱਟੇ ਪਿਆਜ਼ ਹੁੰਦੇ, ਫਿਰ ਨਿੰਬੂ ਦਾ ਰਸ, ਅਦਰਕ ਦਾ ਰਸ ਤੇ ਸ਼ਹਿਦ, ਇਹ ਬਰਾਬਰ ਪਾ ਕੇ ਤੁਸੀਂ ਆਪਣੇ 2-2 ਬੂੰਦਾਂ ਇਹਦੀਆਂ ਪਾ ਲੱਗੂਗਾ ਜ਼ਰੂਰ। ਪਰ ਆਪਣੇ ਮੈਂ ਬਣਾਇਆ ਸੀਗਾ ਜੀ ਆਪਣੇ ਵਾਸਤੇ ਤੇ ਮੇਰੇ ਤਾਂ ਠੀਕ ਰਿਹਾ ਇਹ ਕੰਮ। ਮੈਨੂੰ ਵੀ ਐਂ ਲੱਗਦਾ ਜਿਸ ਤਰ੍ਹਾਂ ਮੋਤੀਏ ਜਾਂਦਾ ਹੁੰਦਾ, ਜਿਸ ਤਰ੍ਹਾਂ ਧੁੰਦਲਾ ਜਿਹਾ ਲੱਗਿਆ ਤੇ ਦੇਖਣ, ਤੇ ਇਹਦੇ ਨਾਲ ਤਾਂ ਮੇਰਾ ਠੀਕ ਹੋ ਗਿਆ ਜੀ। ਆਪਣੇ ਇਹੀ ਬਣਾਇਆ ਸੀਗਾ ਮੈਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਮੈਂ, ਚਲੋ ਜਿਹੜੇ ਅੱਗੇ ਕਹਿੰਦੇ ਪੇਟ ਵਿੱਚ ਮੈਂ ਗੈਸ ਜਿਹੜੀ ਬਣਦੀ ਹੈਗੀ, ਉਹ ਆਪਣੇ ਮੇਥੀ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਇਹਦੇ ਨਾਲ ਮੇਥੀ ਦੀ ਸਬਜ਼ੀ ਖਾ ਸਕਦੇ। ਜੇ ਤੁਹਾਨੂੰ ਹੁੰਦੀ ਵੀ ਕਬਜ਼ ਹੈਗੀ, ਕਬਜ਼ ਨਹੀਂ ਖੁੱਲਦੀ, ਤਾਂ ਤਿਰਫਲਾ ਤੁਸੀਂ 2 ਚਮਚੇ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦਿਓ ਤੇ ਆਪਣੇ ਸਵੇਰ ਨੂੰ ਉੱਠ ਕੇ ਆਪਣੇ ਪੀ ਲਓ। ਜਾਂ ਨਹੀਂ ਤਾਂ 2 ਚਮਚੇ ਰਾਤ ਨੂੰ
ਰਾਤ ਨੂੰ ਵੀ ਲੈ ਸਕਦੇ ਤਾਂ ਕੋਈ ਗਰਮ ਪਾਣੀ ਮੈਂ ਪਾ ਕੇ ਰਾਤ ਨੂੰ ਲੈ ਲਓ। ਇਹਦੇ ਨਾਲ ਸਾਰੀ ਕਬਜ਼ ਵੀ ਦੂਰ ਹੋ ਜਾਂਦੀ, ਸਾਰੀ ਗੈਸ ਵੀ ਆਪਣੇ ਠੀਕ ਹੋ ਜਾਂਦੀ ਇਹਦੇ ਨਾਲ। ਨਹੀਂ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਸੁੰਡ ਤੇ ਕਾਲਾ ਨੂਣ, ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਸੁੰਡ ਦਾ ਅੱਧਾ ਚਮਚਾ ਲੈ ਲਓ, ਇੱਕ ਚੁਟਕੀ ਕਾਲਾ ਨੂਣ ਪਾ ਕੇ। ਇਹ ਤੁਸੀਂ ਨਹੀਂ ਜੇ ਜ਼ਿਆਦਾ ਇਫੈਕਟਿਵ ਕਰਨਾ ਹੈਗਾ ਇਹ ਤਾਂ ਅੱਧਾ ਚਮਚਾ ਸੁੰਡ ਦਾ, ਇੱਕ ਚੁਟਕੀ ਕਾਲੀ ਨੂਣ ਦੀ ਤੇ ਇਮਲੀ ਜਿਹੜੀ ਹੁੰਦੀ ਹੈ ਉਹਦੀ ਚਟਨੀ ਦੇ 2 ਚਮਚੇ, ਜਿਸ ਤਰ੍ਹਾਂ ਆਪਾਂ ਘਰ ਬਣਾਉਂਦੇ ਇਮਲੀ ਦੀ ਚਟਨੀ, ਉਹਦੇ 2 ਚਮਚੇ ਪਾ ਕੇ ਤੁਸੀਂ ਪਾਣੀ ਮੈਂ ਗਲਾਸ ਮਾ ਪਾ ਕੇ ਉਹ 2 ਟਾਈਮ ਪੀਣ ਲਾ ਜਾਓ। ਇਹਦੇ ਨਾਲ ਸਾਰੀ ਗੈਸ ਗੂਸ ਹਟ ਜਾਂਦੀ ਹੈਗੀ। ਜੇ ਜ਼ਿਆਦਾ ਪ੍ਰੋਬਲਮ ਹੈਗੀ ਤੁਹਾਨੂੰ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੌਂਫ, ਅਜਵੈਨ, ਸਫੇਦ ਜੀਰਾ, ਮਿੱਠਾ ਸੋਡਾ। ਇਹ ਤੁਸੀਂ ਆਪਣੇ ਜੇ ਤੁਸੀਂ ਲਿਆ 25-25 ਗ੍ਰਾਮ, ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਬੋਲੀਆਂ ਇਹ 25-25 ਗ੍ਰਾਮ ਲੈਣੀ ਹੈਗੀ। ਤੇ ਵਿੱਚ 5 ਗ੍ਰਾਮ ਤੁਸੀਂ ਆਪਣੇ ਛੋਟੀ ਇਲਾਇਚੀ ਪਾ ਸਕਦੇ ਹੈਗੇ, 5 ਗ੍ਰਾਮ ਕਾਲੀ ਮਿਰਚ ਪਾ ਸਕਦੇ ਹੈਗੇ ਤੇ ਕਾਲਾ ਨੂਣ 5 ਗ੍ਰਾਮ ਪਾ ਸਕਦੇ ਹੈਗੇ। ਇਹ ਮਿਕਸ ਕਰਕੇ ਰੱਖ ਲਓ। ਇਹਦਾ ਅੱਧਾ ਚਮਚਾ ਤੁਸੀਂ ਲੈ ਲਿਆ ਕਰੋ ਸਵੇਰ ਸਾਂਝ। ਇਹ ਵੀ ਪੇਟ ਗੈਸ ਦੇ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਤੁਸੀਂ ਆਪਣੇ 2 ਚਮਚੇ ਸੁੱਕੇ ਧਨੀਏ ਦੇ ਪਾਣੀ ਨਾਲ ਉਬਾਲ ਕੇ ਉਹ ਪੀ ਲਿਆ ਕਰੋ ਛਾਣ ਕੇ, ਵਿੱਚ ਮੈਂ ਕਾਲਾ ਨੂਣ ਪਾ ਲਿਆ। 40 ਦਿਨ ਲਗਾਤਾਰ ਤੁਸੀਂ ਇਹ ਕਰੋਗੇ ਤਾਂ ਇਹਦੇ ਨਾਲ ਸਾਰਾ ਮੋਟਾਪਾ ਵੀ ਘੱਟ ਜਾਂਦਾ ਤੇ ਆਪਣੇ ਗੈਸ ਵੀ ਸਾਰੀ ਠੀਕ ਹੋ ਜਾਂਦੀ ਹੈਗੀ। ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਜੇ ਕਈ ਵਾਰੀ ਪੇਟ ਦੀ ਬਿਮਾਰੀ ਹੁੰਦੀ ਹੈ ਅੰਦਰ, ਉਹਦੇ ਕਰਕੇ ਸਾਰੀ ਗੈਸ, ਕੋਈ ਐਸਿਡਿਟੀ ਜਾਂ ਤੁਹਾਨੂੰ ਰੋਟੀ ਨਹੀਂ ਹਜਮ ਹੁੰਦੀ ਖਾਈ ਵੀ, ਉਹਦੇ ਵਾਸਤੇ ਤੁਸੀਂ ਆਪਣੇ ਕੁਮਾਰੀ ਆਸਬ ਲੈ ਸਕਦੇ ਹੈਗੇ। ਵਧੀਆ ਚੀਜ਼ ਹੈਗੀ ਇਹ ਕੁਮਾਰੀ ਆਸਬ। ਇਹ ਤੁਸੀਂ ਆਪਣੇ 4 ਚਮਚੇ ਇਹਦੇ ਲੈਣੇ ਤੇ 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ ਇਹ ਪੀ ਲਿਆ ਕਰੋ ਤੁਸੀਂ। ਸਾਰੀ ਜਿਹੜੀ ਸਾਰੇ ਪੇਟ ਦੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਇਹਦੇ ਨਾਲ। ਵਧੀਆ ਚੀਜ਼ ਹੈਗੀ। ਜੇ ਨਹੀਂ ਤੁਹਾਨੂੰ ਕੁਆਰੀ ਆਸਮ ਮਿਲਦਾ ਤਾਂ ਤੁਸੀਂ ਪੰਚਾ ਰਿਸਟ ਲੈ ਸਕਦੇ ਹੈਗੇ। ਪੰਚਾ ਰਿਸਟ ਇਹ ਵੀ ਸੇਮ ਚੀਜ਼ ਵਰਗੀ ਹੁੰਦੀ ਹੈ ਜੀ। ਇਹ ਵੀ ਸਾਰੀ ਆਪਣੇ ਢਿੱਡ ਟੂ ਟੈਨ ਠੀਕ ਕਰ ਦਿੰਦੀ ਹੈਗੀ ਇਹ। ਜੇ ਤੁਹਾਨੂੰ ਐਨਾ ਹਵਾ ਦਾ ਗੋਲਾ ਜਾਂ ਵੱਜਿਆ ਵਾ ਹੈਗਾ ਅੰਦਰ ਤਾਂ ਤੁਸੀਂ ਉਹਨੇ 2 ਚਮਚੇ ਅਰੰਡੀ ਦਾ ਤੇਲ ਦੁੱਧ ਮਾ ਪਾ ਕੇ ਉਹਨੇ ਪੀ ਲਿਆ ਕਰੋ ਰਾਤ ਨੂੰ। ਇਹਦੇ ਨਾਲ ਸਾਰੀ ਹਫ਼ਤੇ 2 ਹਫ਼ਤੇ ਮਾ ਸਾਰਾ ਆਪਣੇ ਗੋਲਾ ਜਿਹਾ ਵੀ ਸਾਫ਼ ਹੋ ਜਾਊਗਾ, ਕਦੇ ਸਾਰੀ ਗੈਸ ਗੂਸ ਸਾਹਮਣੇ ਠੀਕ ਹੋ ਜੂਗੀ। ਨਹੀਂ ਤਾਂ ਜੇ ਬੰਦੇ ਮੂਲੀਆਂ ਦੇ ਪੱਤੇ ਹੁੰਦੇ ਆ, ਜਿਹੜੇ ਮੂਲੀਆਂ ਦੇ ਪੱਤੇ, ਉਹ ਵਿੱਚੋਂ ਕੱਟ ਕੇ ਥੋੜ੍ਹਾ ਜਿਹਾ ਉਹਨੂੰ ਆਪਣੇ ਕੌਲੀ ਪਾ ਲਓ ਉਹਦੀ, ਤੇ ਵਿੱਚੋਂ ਸ਼ਹਿਦ ਪਾ ਕੇ ਚਮਚਾ 2 ਚਮਚੇ ਉਹ ਖਾ ਲਓ। ਇਹਦੇ ਨਾਲ ਸਾਰੀ ਗੈਸ ਹਟ ਜੂਗੀ। ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਤਾਂ ਆਪਣੇ ਨਸ਼ਾਦਰ ਠੀਕਰੀ ਤੁਸੀਂ ਲੈ ਕੇ 50 ਗ੍ਰਾਮ ਡਲਾ ਜਾ ਹੁੰਦਾ ਇਹਦਾ ਨਸ਼ਾਦਰ ਠੀਕਰੀ ਦੀ, ਜਿਸ ਤਰ੍ਹਾਂ ਖੋਪੇ ਦੀ ਗਿਰੀ ਹੁੰਦੀ ਇਹੋ ਜਿਹਾ ਹੁੰਦਾ ਕਈ ਵਾਰੀ। ਤਾਂ ਇਹਨੂੰ ਤਵੇ ਤੇ ਉਹਨੇ ਗੁੱਸੇ ਤਵੇ ਤੇ ਭੁੰਨ ਲੈਣਾ ਹੈਗਾ ਇਹਨੂੰ। ਫਿਰ ਉਹਨੇ ਪੀ ਲਓ ਤੁਸੀਂ। ਪੀ ਕੇ ਆਪਣੇ 1 ਚੁਟਕੀ ਤੁਸੀਂ ਸਵੇਰ ਨੂੰ, 1 ਚੁਟਕੀ ਸ਼ਾਮ ਨੂੰ ਲੈ ਲਓ। ਇਹਦੇ ਨਾਲ ਪੇਟ ਦੀ ਐਵੇਂ ਗੈਸ ਹਟ ਜੂਗੀ ਇਹਦੇ ਨਾਲ ਵਧੀਆ। ਨਹੀਂ ਤਾਂ ਜੇ ਤੁਹਾਨੂੰ ਦਾਲਚੀਨੀ ਦਾ ਤੇਲ ਮਿਲਦਾ ਹੈਗਾ ਤਾਂ 2-4 ਬੰਦਾ ਤੁਸੀਂ ਪਤਾਸੇ ਮਾ ਪਾ ਕੇ ਇਹ ਲੈ ਸਕਦੇ ਹੈਗੇ। ਅੱਗੇ ਕਹਿੰਦੇ ਜਿਹੜਾ ਜ਼ਿਆਦਾ ਪਿਸ਼ਾਬ ਆਉਂਦਾ ਹੈਗਾ, ਕੰਟਰੋਲ ਨਹੀਂ ਹੁੰਦਾ ਹੈਗਾ, ਉਹ ਤੁਸੀਂ ਆਪਣੇ ਅਰਜਨ ਪਾਊਡਰ ਤੁਸੀਂ ਯੂਜ਼ ਕਰ ਸਕਦੇ ਇਹਦੇ ਵਾਸਤੇ। 1 ਗਲਾਸ ਪਾਣੀ ਦਾ ਪਾ ਲਓ, 1 ਗਲਾਸ ਤੁਸੀਂ ਦੁੱਧ ਦਾ ਤੇ 1 ਚਮਚਾ ਜਾਂ 1.5 ਚਮਚਾ ਤੁਸੀਂ ਅਰਜਨ ਪਾਊਡਰ ਦਾ ਇਹ ਪਾ ਕੇ ਉਬਾਲਣਾ ਹੈਗਾ। ਜਦ 1 ਗਲਾਸ ਰਹਿ ਜਾਵੇ ਤਾਂ ਤੁਸੀਂ ਉਹ ਪੀ ਲਓ। ਇਹਦੇ ਨਾਲ ਪਿਸ਼ਾਬ ਆਪਣੇ ਕੰਟਰੋਲ ਹੋ ਜਾਂਦਾ ਹੈਗਾ। ਨਹੀਂ ਤਾਂ ਕਾਲੇ ਛੋਲੇ ਤੇ ਤਿਲ ਤੇ ਗੁੜ ਇਹ ਕੁੱਟ ਕੇ ਉਹਨੇ ਲੱਡੂ ਜੇ ਬਣਾ ਲਓ, ਉਹ ਤੁਸੀਂ ਉਹਨੇ ਖਾ ਸਕਦੇ ਹੈਗੇ। ਉਹਦੇ ਨਾਲ ਹੋ ਜਾਂਦਾ। ਨਹੀਂ ਚੰਦਰ ਪ੍ਰਭਾ ਬੱਟੀ ਮਿਲਦੀ ਹੈ ਜੀ, ਚੰਦਰ ਪ੍ਰਭਾ ਬੱਟੀ। ਇਹ ਐਮਾਜ਼ੋਨ ਤੋਂ ਤੁਸੀਂ ਮੰਗਵਾ ਸਕਦੇ ਹੈਗੇ। ਜੇ ਤੁਹਾਡੇ ਕੋਲ ਕੋਈ ਆਯੁਰਵੈਦਿਕ ਸਟੋਰ ਹੈਗੇ ਨੇੜੇ ਤੇੜੇ ਤਾਂ ਉੱਥੇ ਤੁਸੀਂ ਲੈ ਸਕਦੇ ਹੈਗੇ। ਇਹ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਜੇ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਤਾਂ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ 2-2 ਗੋਲੀਆਂ ਲੈ ਲਓ। ਜੇ ਠੀਕ ਹੈ ਤਾਂ ਆਪਣੇ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ ਲੈ ਲਓ। ਇਹ ਆਪਣੇ ਕੰਟਰੋਲ ਕਰ ਦਿੰਦਾ ਹੈਗਾ ਜ਼ਿਆਦਾ ਪਿਸ਼ਾਬ ਆਉਣਾ। ਫਿਰ ਨਹੀਂ ਤਾਂ ਪਾਈਨਐਪਲ 20 ਗ੍ਰਾਮ ਤੁਸੀਂ ਲੈ ਲਓ ਤੇ ਡੇਟਸ ਜਿਹੜੀਆਂ ਖੰਜੂਰਾਂ ਹੁੰਦੀਆਂ 5-6 ਖੰਜੂਰਾਂ ਲੈ ਲਓ। ਪਾਈਨਐਪਲ ਜਿੰਨਾ ਕੁ ਤੁਸੀਂ ਖਾਣਾ ਹੈਗਾ ਉਹਦੇ ਵਿੱਚੋਂ ਪਾ ਕੇ ਤੇ ਉਹਦੇ ਵਿੱਚੋਂ ਤੁਸੀਂ 1 ਚਮਚਾ ਸ਼ਹਿਦ ਪਾ ਲਓ। ਉਹ ਤੁਸੀਂ ਮਿਲਾ ਕੇ ਖਾ ਸਕਦੇ ਹੈਗੇ। ਇਹ ਵੀ ਆਪਣੇ ਪਿਸ਼ਾਬ ਨੂੰ ਕੰਟਰੋਲ ਕਰ ਦਿੰਦਾ ਹੈਗਾ। ਨਹੀਂ ਤਾਂ ਆਪਣੇ ਫਿਰ ਸੁੱਕੇ ਜਿਹੜੇ ਔਲੇ ਹੁੰਦੇ ਉਹ ਅੱਧੀ ਕੁ ਮੁੱਠੀ ਤੁਸੀਂ ਆਪਣੇ 20-25 ਔਲੇ ਸੁੱਕੇ ਵੇ ਉਹ ਪਾਣੀ ਮੈਂ ਭਿਓ ਕੇ ਰੱਖ ਦੇਣੇ ਹੈਗੇ ਰਾਤ ਨੂੰ। ਸਵੇਰ ਨੂੰ ਉਹਨਾਂ ਨੂੰ ਆਪਣੇ ਮਸਲ ਕੇ ਉਹ ਫੁੱਲ ਕੇ ਆਪਣੇ ਹੋ ਜੂਗੇ, ਨਰਮ ਜਿਹੇ ਹੋ ਜੂਗੇ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਕੁੱਟ ਕੇ ਆ ਮਿਕਸੀ ਮੈਂ ਕੁੱਟ ਲਓ ਜਾਂ ਜੇ ਨਹੀਂ ਤਾਂ ਐਂ ਕੁੱਟਣੇ ਕਿਵੇਂ ਲੋੜ, ਨਰਮੇ ਹੋ ਜਾਣਾ ਉਹਨਾਂ ਨੇ। ਵਿੱਚੋਂ ਥੋੜ੍ਹਾ 2-3 ਚਮਚੇ ਸ਼ਹਿਦ ਪਾ ਕੇ, 2 ਚਮਚੇ ਸ਼ਹਿਦ ਪਾ ਕੇ ਤੇ ਥੋੜ੍ਹੀ ਜਿਹੀ ਜੇ ਖੱਟੇ ਲੱਗਦੇ ਤਾਂ ਤੁਸੀਂ ਮਿਸ਼ਰੀ ਮਿਲਾ ਲਓ, ਸ਼ਹਿਦ ਤੇ ਮਿਸ਼ਰੀ ਮਿਲਾ ਲਓ। ਇਹ ਰੋਜ਼ ਖਾਓ ਤੁਸੀਂ, 2-3 ਹਫ਼ਤੇ ਟਰਾਈ ਕਰੋ। ਇਹਦੇ ਨਾਲ ਵੀ ਸਾਰਾ ਪਿਸ਼ਾਬ ਜਿਹੜਾ ਕੰਟਰੋਲ ਹੋ ਜਾਂਦਾ ਹੈਗਾ। ਮੇਥੀ ਦੀ ਸਬਜ਼ੀ ਤੁਸੀਂ ਆਪਣੇ ਖਾ ਸਕਦੇ ਹੈਗੇ। ਅੰਗੂਰ ਰੋਜ਼ ਖਾ ਸਕਦੇ ਹੈਗੇ। ਇਹਦੇ ਵਿੱਚ ਅੰਗੂਰ ਜ਼ਿਆਦਾ ਖਾਓ ਤੁਸੀਂ, ਇਹ ਵੀ ਪਿਸ਼ਾਬ ਨੂੰ ਕੰਟਰੋਲ ਕਰ ਦਿੰਦੇ ਹੈ। ਜਿਹੜੇ ਕਹਿੰਦੇ ਸੀਗੇ ਆਪਣੇ ਸੋਰਾਇਸਿਸ ਜੀ, ਜਿਹੜਾ ਸਕਿਨ ਦੇ ਉੱਤੇ ਉਹਨੇ ਖੁਸ਼ਕੀ ਜਿਹਾ ਦਾਗ ਜਿਹਾ ਪੈ ਜਾਂਦਾ ਗੋਲ ਜਿਹਾ, ਜਾਂ ਉਹਦੇ ਵਿੱਚ ਐਂ ਖੁਸ਼ਕ ਜਿਸ ਤਰ੍ਹਾਂ ਉਹਨੇ ਰਫ ਸਕਿਨ ਜਿਹੀ ਬਣ ਜਾਂਦੀ ਹੁੰਦੀ, ਉਹਨੂੰ ਸੋਰਾਇਸਿਸ ਕਹਿੰਦੇ ਹੈਗੇ। ਉਹ ਤੁਸੀਂ ਆਪਣੇ ਅਨਾਰ ਦੇ ਪੱਤੇ
ਲੈ ਕੇ, ਅਨਾਰ ਦੇ ਦਰਖਤ ਦੇ ਪੱਤੇ ਲੈ ਕੇ ਉਹਨਾਂ ਨੂੰ ਸੁਕਾ ਕੇ ਉਹਦੇ ਆਪਣੇ 2 ਚਮਚੇ ਤੁਸੀਂ ਪਾਣੀ ਨਾਲ ਲੈ ਲਓ। 1 ਚਮਚਾ ਸਵੇਰ ਨੂੰ ਲੈ ਲਓ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਨਹੀਂ ਤਾਂ ਆਪਣੇ ਵੀਟ ਆਇਲ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਉੱਪਰ। ਜਦ ਕੱਚਾ ਪਪੀਤਾ ਤੁਸੀਂ ਤੋੜਦੇ ਜੇ ਉਹਦੇ ਵਿੱਚੋਂ ਜਿਹੜਾ ਦੁੱਧ ਜਿਹਾ ਨਿਕਲਦਾ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ ਜੀ। ਤੇ ਇੱਕ ਆਪਣੇ ਕੈਪਸੂਲ ਮਿਲਦੇ ਆ ਜੀ, ਇੱਕ ਉਹ ਘੋੜੀ ਦੇ ਦੁੱਧ ਦੇ ਹੁੰਦੇ ਆ, ਉਹ ਇਕੁਇਲ ਲੈਕ ਕਹਿੰਦੇ ਉਹਨਾਂ ਨੂੰ, EQUILAC। ਇਹ ਜਿਸ ਤਰ੍ਹਾਂ ਬੋਤਲ ਦੇ ਉੱਤੇ ਲਿਖਿਆ ਹੋਇਆ ਉਹ ਖਾਓ, ਉਹ ਵੀ ਸਰਾਇਸਿਸ ਨੂੰ ਠੀਕ ਕਰ ਦਿੰਦੇ ਹੈਗੇ। ਅੱਛਾ, ਫਿਰ ਇੱਕ ਇਹਨਾਂ ਦਾ ਹੋਰ ਪੱਕਾ ਇਲਾਜ ਹੈਗਾ, ਤੁਸੀਂ ਲੈਣੀ ਹੈਗੀ ਕੁਟਕੀ ਤੇ ਦੂਈ ਦਵਾਈ ਹੈਗੀ ਚਰੈਤਾ। ਜੇ ਨਹੀਂ ਚਰੈਤਾ ਮਿਲਦਾ ਤਾਂ ਇਕੱਲੀ ਕੁਟਕੀ ਨਾਲ ਵੀ ਕੰਮ ਸਰ ਜੂਗਾ ਸਾਰਾ। ਇਹਦਾ ਤੁਸੀਂ ਲੈਣਾ ਹੈਗਾ ਕੁਟਕੀ ਦਾ ਪਾਊਡਰ ਬਣਾ ਕੇ 1 ਚਮਚਾ ਤੁਸੀਂ 1 ਗਲਾਸ ਪਾਣੀ ਨਾਲ ਭਿਓ ਕੇ ਰੱਖ ਦੇਣਾ ਰਾਤ ਨੂੰ, ਤੇ ਸਵੇਰ ਨੂੰ ਉੱਠ ਕੇ ਉਹਨੇ ਪੀ ਲੈਣਾ ਹੈਗਾ। ਨਿਤਰਿਆ ਪੀ ਲੈਣਾ, ਉਹਨੂੰ ਹਿਲਾਉਣੇ ਦੀ ਲੋੜ ਨਹੀਂ ਹੈਗੀ, ਸਾਰਾ ਪਾਣੀ ਥੱਲੇ ਜਿਹੜੀ ਥੱਲੇ ਦਵਾਈ ਬੈਠੀ ਰਹਿ ਜੂਗੀ ਉਹਦੇ ਵਿੱਚ ਮੈਂ ਪਾਣੀ ਪਾ ਕੇ ਉਹ ਰੱਖ ਦਿਓ। ਅਗਲੇ ਦਿਨ ਤੁਸੀਂ ਉਹ ਪੀ ਲਓ। ਫਿਰ ਆਪਣੇ ਦਵਾਈ ਪਈ ਰਹਿੰਦੀ ਨਹੀਂ ਹੈ, ਫਿਰ ਪਾਣੀ ਤੁਸੀਂ ਪਾਉਣਾ ਤੇ ਫਿਰ ਅਗਲੇ ਦਿਨ ਪੀ ਲੈਣੀ ਹੈਗੀ। 3 ਦਿਨ ਤੁਸੀਂ ਇਹੀ 1 ਚਮਚਾ ਯੂਜ਼ ਕਰਨਾ ਹੈਗਾ। ਉਹਦੇ ਬਾਅਦ ਫਿਰ ਤੁਸੀਂ ਆਪਣੇ ਨਵੀਂ ਦਵਾਈ ਪਾਣੀ ਹੈ ਤੇ ਨਵਾਂ ਉਹਨੇ ਉਸ ਤੋਂ ਸਟਾਰਟ ਕਰ ਦੇਣਾ। 1 ਚਮਚਾ ਤੁਸੀਂ 3 ਦਿਨ ਜੇ ਚਰੈਤਾ ਮਿਲਦਾ ਤਾਂ ਆਪਣੇ ਵਧੀਆ ਚੀਜ਼ ਹੈ। ਚਰੈਤਾ ਤੇ ਕੁਟਕੀ ਇਕੱਠੀ ਮਿਕਸ ਕਰ ਲਓ ਤੇ ਉਹਦੇ ਵਿੱਚ ਮੈਂ 1-1.5 ਚਮਚਾ ਪਾ ਕੇ ਇਸ ਤਰ੍ਹਾਂ ਹੀ ਤੁਸੀਂ ਉਹਨੇ ਪੀ ਚੱਲੋ। ਇਹਦੇ ਨਾਲ ਵੀ ਸਰਾਇਸਿਸ ਨੂੰ ਬਹੁਤ ਫਰਕ ਪੈਂਦਾ ਹੈਗਾ ਜੀ। ਬਾਕੀ ਨਹੀਂ ਉੱਤੇ ਤੁਸੀਂ ਆਪਣੇ ਐਲੋਵੀਰਾ ਜੈਲ ਵੀ ਲਗਾ ਸਕਦੇ ਹੈਗੇ, ਇਹ ਵੀ ਆਪਣੇ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜੇ ਉੱਪਰ ਸਕਿਨ ਦੇ ਉੱਤੇ ਉਹ ਤੁਸੀਂ ਐਲੋਵੀਰਾ ਦੀ ਜੈਲ ਲਗਾ ਲਓ, ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਅੱਛਾ, ਪਿਛਲੇ ਉਹ ਤੇ ਰਹਿ ਗਏ ਸੀਗੇ ਜਿਹੜੇ ਬੱਚੇ ਨੂੰ ਆਪਣੇ ਪਿਸ਼ਾਬ ਕਰਦਾ ਸੀਗਾ ਬੈੱਡ ਦੇ ਉੱਤੇ, ਉਹ ਤੁਸੀਂ ਆਪਣੇ 2 ਅਖਰੋਟ ਤੇ 20-25 ਦਾਣੇ ਸੌਗੀ ਦੇ ਉਹਨੂੰ ਖਿਲਾ ਦੇ ਕਰੋ ਰੋਜ਼। ਮਹੀਨਾ 1.5 ਮਹੀਨਾ ਲਗਾਤਾਰ ਖਿਲਾਓ, ਉਹਦੇ ਨਾਲ ਠੀਕ ਹੋ ਜੂਗੀ ਉਹਦੀ ਪ੍ਰੋਬਲਮ। ਜਿਹੜਾ ਬੈੱਡ ਤੇ ਪਿਸ਼ਾਬ ਕਰਦਾ ਹੈਗਾ ਬੱਚਾ 5-6 ਸਾਲ ਦਾ ਸੀਗਾ। ਨਹੀਂ ਤਾਂ ਸੌਣੇ ਦੇ ਪਹਿਲਾਂ ਉਹਨੂੰ 2 ਚਮਚੇ ਤੁਸੀਂ ਸ਼ਹਿਦ ਦੇ ਕਰੋ, ਉਹ ਵੀ ਠੀਕ ਹੈ ਇਹਦੇ ਵਾਸਤੇ। ਨਹੀਂ ਤਾਂ ਨਟਮੈਗ ਜਿਹੜਾ ਹੁੰਦਾ, ਜਾਇਫਲ ਜਿਹਨੂੰ ਕਹਿੰਦੇ ਨਟਮੈਗ, ਉਹਦਾ ਪਾਊਡਰ 6 ਸਾਲ ਦਾ ਬੱਚਾ ਹੈਗਾ, ਤੁਸੀਂ ਆਪਣੇ 1 ਚੁਟਕੀ ਉਹਨੂੰ ਅਨਾਰ ਦੇ ਜੂਸ ਮਾ ਘੋਲ ਕੇ ਪਿਲਾ ਦਿਓ। ਅਨਾਰਾਂ ਦੇ ਜੂਸ ਮਾ ਉਹ ਘੋਲ ਕੇ ਤੁਸੀਂ ਆਪਣੇ ਪਿਲਾ ਸਕਦੇ ਹੋ, ਉਹ ਵੀ ਆਪਣੇ ਠੀਕ ਹੋ ਜਾਂਦਾ। ਫਿਰ ਨਹੀਂ ਤਾਂ ਰਾਤ 5-6 ਵਜੇ ਸ਼ਾਮ ਨੂੰ 2 ਛੁਹਾਰੇ ਖਿਲਾ ਦੇ ਕਰੋ ਉਹਨੂੰ, ਤਾਂ ਵੀ ਠੀਕ ਰਹਿੰਦਾ ਹੈਗਾ। ਇਹਨਾਂ ਤੇ ਜਿਹੜਾ ਮਰਜ਼ੀ 1-2 ਇਲਾਜ ਤੁਸੀਂ ਉਹਨੇ ਕਰ ਸਕਦੇ ਹੋ ਜਿਹੜੇ ਸਾਨੂੰ ਚੰਗੇ ਲੱਗਦੇ ਹੈਗੇ। ਨਹੀਂ ਤਾਂ ਉਹਨੇ 50 ਗ੍ਰਾਮ ਕਾਲੇ ਤਿਲ ਲੈ ਕੇ, 25 ਗ੍ਰਾਮ ਅਜਵਾਇਣ ਲੈ ਕੇ, 100 ਗ੍ਰਾਮ ਗੁੜ ਪਾ ਕੇ, ਇਹ ਤਾਂ ਉਹਨੇ ਲੱਡੂ ਜੇ ਛੋਟੇ ਵੱਟ ਲਓ। ਉਹਨੇ 10 ਗ੍ਰਾਮ ਦੇ ਉਵੇਂ ਖੁਰਾਕ 10 ਗ੍ਰਾਮ ਦੇ ਤੋਂ ਤੁਸੀਂ ਉਹਨੇ 1 ਲੱਡੂ ਨੂੰ ਉਹਨੇ ਖਿਲਾ ਦੇ ਕਰੋ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਅੱਗੇ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਉਹਨੇ ਕੰਨ ਦੇ ਵਿੱਚੋਂ ਦਰਦ ਹੈਗਾ ਜਾਂ ਕੋਈ ਪੀਕ ਆਉਂਦੀ ਹੈਗੀ ਕੰਨ ਦੇ ਵਿੱਚੋਂ, ਵੀ ਜਿਹਨੂੰ ਕਹਿੰਦੇ ਆਪਾਂ ਕੰਨ ਡੁੱਲਦਾ ਹੈਗਾ, ਉਹ ਤੁਸੀਂ ਉਹਨੇ 10 ਗ੍ਰਾਮ ਤੁਸੀਂ ਉਹਨੇ ਚਮੇਲੀ ਦੇ ਪੱਤਿਆਂ ਦਾ ਰਸ ਲੈਣਾ ਹੈਗਾ ਤੇ 50 ਗ੍ਰਾਮ ਤਿਲਾਂ ਦਾ ਤੇਲ, ਇਹ ਮਿਕਸ ਕਰਕੇ ਉਹਨੇ ਤੁਸੀਂ ਉਬਾਲਣਾ ਹੈਗਾ ਥੋੜ੍ਹਾ ਜਿਹਾ ਮੀਡੀਅਮ ਹੀਟ ਤੇ। ਜਦ ਤੇੜ ਕੱਢਣੇ ਤੇ ਹਟ ਜਾਵੇ, ਜਦ ਤੁਸੀਂ ਆਪਣੇ ਤੇਲ ਭੁੰਨ ਕੇ ਉਹ 2-3 ਬੂੰਦਾਂ ਤੁਸੀਂ ਉਹਨੇ ਪਾ ਸਕਦੇ ਹੈਗੇ ਕੰਨਾਂ 'ਚ। ਇਹਦੇ ਨਾਲ ਆਪਣੇ ਕੰਨ ਬਹਿਣੇ ਜਿਹੜੇ ਠੀਕ ਹੋ ਜਾਂਦੇ ਹੈਗੇ। ਨਹੀਂ ਤਾਂ ਆਪਣੇ 100 ਗ੍ਰਾਮ ਤੁਸੀਂ ਤਿਲਾਂ ਦਾ ਤੇਲ, 12 ਗ੍ਰਾਮ ਵਿੱਚ ਸੰਧੂਰ ਤੇ 2 ਗ੍ਰਾਮ ਕਲੀ ਭਸਮ, ਇਹਨਾਂ ਨੂੰ ਗਰਮ ਕਰਨਾ ਹੈਗਾ ਤੁਸੀਂ। ਜਦ ਥੋੜਾ ਗਰਮ ਹੋ ਗਿਆ ਤਾਂ ਇਹਨੂੰ ਭੁੰਨ ਕੇ 2-2 ਬੂੰਦਾਂ ਤੁਸੀਂ ਕੰਨਾਂ ਇਹ ਪਾ ਸਕਦੇ ਹੈਗੇ। ਨਹੀਂ ਤਾਂ ਆਪਣੇ ਹੋਰ ਸੌਖਾ ਤਰੀਕਾ ਦੱਸਦਾ ਤੁਹਾਨੂੰ, ਮਾਜੂ ਲੈ ਲੈਣੇ ਹੈਗੇ 6 ਗ੍ਰਾਮ, ਜੇ ਪਿਸਿਆ ਹੈਗਾ ਤਾਂ ਸਮਝ ਲਓ 1 ਚਮਚੇ ਦੇ ਬਣ ਜਾਓਗੇ ਉਹ। ਤੇ ਇਹਦੇ ਵਿੱਚ 40 ਗ੍ਰਾਮ ਤੁਸੀਂ ਲੈਣੀ ਹੈਗੀ ਕੋਈ ਵੀ ਸ਼ਰਾਬ ਲੈ ਲਓ, ਚੰਗੀ ਸ਼ਰਾਬ ਵਿਸਕੀ, ਉਹਦੇ ਵਿੱਚ ਤੁਸੀਂ ਆਪਣੇ ਮਿਕਸ ਕਰ ਲਓ ਇਹਨੂੰ। ਇਹ 2-3 ਬੂੰਦਾਂ ਪਾਈ ਚੱਲੋ, ਇਹਦੇ ਨਾਲ ਵੀ ਥਾਰੇ ਜਿਹੜੇ ਕੰਨ ਡੁੱਲਦੇ ਨੇ ਤਾਂ ਉਹ ਠੀਕ ਹੋ ਜਾਂਦੇ। ਜੇ ਨਹੀਂ ਤਾਂ ਉਹਨੇ ਜਿਹੜੀ ਸਪਿਰਟ ਹੁੰਦੀ ਹੈਗੀ, ਸਪਿਰਟ ਲੈ ਲਓ ਤੁਸੀਂ ਤੇ 19 ਵਿੱਚ ਗਲੀਸਰੀਨ ਪਾ ਲਓ, ਉਹ ਮਿਕਸ ਕਰਕੇ ਤੁਸੀਂ ਉਹਨੇ ਪਾ ਸਕਦੇ ਹੈ। ਇਹਦੇ ਵਿੱਚ ਹੋਰ ਤੁਲਸੀ ਦਾ ਰਸ 1 ਆਉਂਸ ਲੈ ਕੇ 1 ਟਿੱਕੀ ਤੁਸੀਂ ਵਿੱਚ ਮੁਸ਼ਕਬੂਰ ਦੀ ਪਾ ਲੈਣੀ ਹੈਗੀ, ਉਹ ਘੋਲ ਕੇ ਉਹ ਤੁਸੀਂ 2-3 ਬੂੰਦਾਂ ਪਾ ਸਕਦੇ ਹੈਗੇ ਕੰਨ 'ਚ। ਅਦਰਕ ਦਾ ਰਸ ਤੇ ਪਿਆਜ਼ ਦਾ ਰਸ, ਇਹਦੇ ਵਿੱਚ 1 ਟਿੱਕੀ ਮੁਸ਼ਕਬੂਰ ਦੀ ਪਾ ਕੇ ਇਹ 2-3 ਬੂੰਦਾਂ ਪਾ ਸਕਦੇ ਹੈਗੇ ਤੁਸੀਂ। ਕਈ ਵਾਰੀ ਤਾਂ ਆਪਣੇ ਸਰੋਂ ਦੇ ਤੇਲ ਵਿੱਚ ਲਸਣ ਪਾ ਕੇ ਤਾੜ ਲਓ, ਉਹ ਵੀ ਠੀਕ ਕਰ ਦਿੰਦਾ ਹੈਗਾ। ਇਹ ਵੀ ਟਰਾਈ ਕਰਕੇ ਦੇਖ ਸਕਦੇ ਹੈਗੇ ਤੁਸੀਂ। ਨਹੀਂ ਤਾਂ ਜੇ ਕੰਨਾਂ ਮਸਾਂ ਖਾਜ ਖੂਜੇ ਹੈਗੀ ਤਾਂ ਉਹਦੇ ਵਿੱਚ ਤੁਸੀਂ ਸੌਂਫ ਦਾਰਕ ਲੈ ਕੇ 1 ਚੁਟਕੀ ਵਿੱਚ 1 ਆਉਂਸ ਜੇ ਤੁਸੀਂ ਸੌਂਫ ਦਾਰਕ ਲੈਣਾ ਹੈਗਾ। ਜੇ ਕੰਨਾਂ ਮਸਾਂ ਖਾਜ ਖੂਜੀ ਹੁੰਦੀ ਹੈਗੀ ਤਾਂ 2 ਚੁਟਕੀਆਂ ਵਿੱਚ ਕਾਲਾ ਨੂਣ, ਇਹ ਮਿਕਸ ਕਰਕੇ 2-3 ਬੂੰਦਾਂ ਤੁਸੀਂ ਕੰਨਾਂ ਵਿੱਚ ਪਾਓ। ਇਹਦੇ ਨਾਲ ਸਾਰੀ ਜਿਹੜੀ ਕੰਨ ਦੀ ਹੈ ਖੁਰਕ ਜੀ ਉਹ ਸਾਰੀ ਹਟ ਜਾਂਦੀ ਹੈ ਇਹਦੇ ਨਾਲ। ਜੇ ਕੰਨ ਮੱਥਾ ਦਰਦ ਰਹਿੰਦਾ ਹੈਗਾ ਤਾਂ ਤੁਸੀਂ ਆਪਣੇ ਜਾਮਨ ਦੀਆਂ ਗੁਠਲੀਆਂ ਜਿਹੜੀਆਂ ਹੁੰਦੀਆਂ 10 ਥੋੜ੍ਹੀਆਂ ਗੁਠਲੀਆਂ ਲੈ ਲਓ ਜਾਮਨ ਦੀਆਂ 10-15, ਉਹਦੇ ਵਿੱਚੋਂ ਤੁਸੀਂ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਪਾ ਕੇ ਉਹ ਗਰਮ ਕਰਨੀਆਂ ਹੈਗੀਆਂ। ਜ਼ਿਆਦਾ ਕਾਲੀਆਂ ਜਿਹੀਆਂ ਹੋ ਜਿਵੇਂ ਉਹ
ਤੈਰ ਕੇ ਉੱਪਰ ਆ ਜਾਵੇ ਤਾਂ ਉਹ ਪੁਣ ਕੇ 2-2 3-3 ਬੂੰਦਾਂ ਪਾਓ ਤੁਸੀਂ ਇਹਦੇ ਵਿੱਚ ਜੇ ਸਾਰੇ ਕੰਨਾਂ ਦਾ ਦਰਦ ਹੁੰਦਾ ਹੈਗਾ ਉਹ ਆਪਣੇ ਠੀਕ ਹੋ ਜਾਊਗਾ ਜੀ ਇਹਦੇ ਨਾਲ। ਅੱਗੇ ਜਿਹੜੇ ਟੂਈ ਦੀ ਪ੍ਰੋਬਲਮ ਕਹਿੰਦੇ ਸੀਗੇ ਇਹਦੇ ਵਿੱਚ ਮਤਲਬ ਤੁਸੀਂ ਆਪਣੇ ਮਹਾਯੋਗ ਰਾਜ ਗੂਗਲ ਦੀ ਗੋਲੀਆਂ ਤੁਸੀਂ ਯੂਜ਼ ਕਰ ਸਕਦੇ ਜਿਹਨਾਂ ਨਾਲ ਟੂਈ ਦਾ ਦਰਦ ਹੁੰਦਾ ਉਹ 2-2 ਗੋਲੀਆਂ ਤੁਸੀਂ ਆਪਣੇ ਲੈ ਸਕਦੇ ਹੈਗੇ। ਤੇ ਆਪਣੇ ਵਿਸ਼ ਗਰਭ ਤੇਲ ਇੱਕ ਬਣਿਆ ਬਣਾਇਆ ਮਿਲਦਾ ਜੀ, ਵਿਸ਼ ਗਰਭ ਤੇਲ ਇਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਫਿਰ ਜਿਨ੍ਹਾਂ ਦੀ ਬੈਕ ਦੁਖਦੀ ਹੈਗੀ ਉਹ ਆਪਣੇ ਠੰਡੀਆਂ ਚੀਜ਼ਾਂ ਨਹੀਂ ਆਪਣੇ ਯੂਜ਼ ਕਰਨੀਆਂ ਉਹਨਾਂ ਨੇ, ਜਿਹੜੀ ਫਰਿੱਜ ਦੀਆਂ ਰੂਮ ਟੈਂਪਰੇਚਰ ਵਾਸਤੇ ਤੁਸੀਂ ਯੂਜ਼ ਕਰਨੀਆਂ। ਜੇ ਜੂਸ ਜਾਸ ਵੀ ਪੀਣਾ ਆਪਣੇ ਠੰਡਾ ਨਹੀਂ ਫਰਿੱਜ ਚੋਂ ਕੱਢ ਕੇ ਡਾਇਰੈਕਟ ਨਹੀਂ ਪੀਣਾ, ਕੋਈ ਦੁੱਧ ਕੋਈ ਇਹ ਪਹਿਲਾਂ ਰੂਮ ਟੈਂਪਰੇਚਰ 'ਤੇ ਕਰਿਓ ਉਹਨੂੰ ਫਿਰ ਪੀਓ ਤੁਸੀਂ। ਫਿਰ ਇਹਦੇ ਵਿੱਚੋਂ ਤੁਸੀਂ ਬੈਲੀਆਂ ਚੀਜ਼ਾਂ ਨਹੀਂ ਖਾਣੀਆਂ ਜਿਹਨਾਂ ਦੇ ਦਰਦ ਹੁੰਦੇ ਪਿੰਡਾਂ 'ਚ। ਬੈਲੀ ਚੀਜ਼ਾਂ ਜਿਸ ਤਰ੍ਹਾਂ ਆਪਣੇ ਅਰਬੀ ਹੋ ਗਈ, ਭਿੰਡੀ ਹੋ ਗਈ, ਰਾਜਮਾਂਹ ਹੋ ਗਏ, ਬੇਸਣ ਦੀ ਕੋਈ ਚੀਜ਼ ਹੋ ਗਈ, ਇਹ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਇਹਦੇ ਵਿੱਚ। ਨਹੀਂ ਤਾਂ ਆਪਣੇ ਕਸੁੰਬੇ ਦਾ ਤੇਲ ਵੀ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਜੀ, ਉਹ ਵੀ ਦਰਦ ਵਾਸਤੇ ਵਧੀਆ ਚੀਜ਼ ਹੈਗੀ। ਜਿਨ੍ਹਾਂ ਦੇ ਹੱਥ ਪੈਰ ਸੁੰਦੇ ਹੈਗੇ ਉਂਗਲੀਆਂ ਕਹਿੰਦੇ ਸੇ ਸੁੰਦੀਆਂ ਹੈਗੀਆਂ ਉਹ ਵੀ ਆਪਣੇ ਕਸੁੰਬੇ ਦੇ ਤੇਲ ਦੀ ਮਾਲਿਸ਼ ਕरें ਜੀ। ਇਹਦੇ ਨਾਲ ਵੀ ਆਪਣੇ ਜਿਹੜੇ ਸੁੰਨ ਹੋਏ ਵੇ ਹੁੰਦੇ ਹੱਥ ਪੈਰ ਨਮ ਹੋ ਜਾਂਦੇ ਉਂਗਲੀਆਂ ਇਹ ਆਪਣੇ ਠੀਕ ਹੋ ਜਾਂਦੀਆਂ ਜੀ ਇਹਦੇ ਨਾਲ। ਤੇ ਆਪਣੇ ਸੁੰਡ ਤੇ ਅਗਰ ਇਹ ਵੀ ਜਿਨ੍ਹਾਂ ਦੇ ਹੱਥ ਪੈਰ ਸੁੰਦੇ ਹੈਗੇ ਪੁੱਛਦੇ ਸੀਗੇ ਪਿਛਲੇ ਵੀ, ਸੁੰਡ ਤੇ ਅਗਰ ਇਹ ਬਰਾਬਰ ਲੈਣੀਆਂ 1.5 ਚਮਚੇ ਦਾ ਇਹਦਾ ਚਾਹ ਜੀ ਬਣਾ ਕੇ ਕਾੜਾ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਫਿਰ 2 ਛੁਹਾਰੇ ਤੁਸੀਂ ਉਬਾਲ ਕੇ ਉਹ ਖਾ ਲਓ, ਗਲੇ ਉਹਦਾ ਪਾਣੀ ਜਿਹਾ ਪੀ ਲਓ। ਫਿਰ ਆਪਣੇ ਬਲੱਡ ਦੀ ਸਰਕੂਲੇਸ਼ਨ ਵਾਸਤੇ ਜਿਹਨਾਂ ਦੇ ਹੱਥ ਪੈਰ ਸੁੰਨੇ, ਫਿਰ ਕਰੇਲੇ ਦੀ ਸਬਜ਼ੀ ਇਹਦੇ ਵਿੱਚ ਚੰਗੀ ਰਹਿੰਦੀ ਹੈਗੀ। ਜਾਂ ਫਿਰ ਤੁਸੀਂ ਆਪਣੇ ਮਾਹਾਂ ਦੀ ਦਾਲ ਜਿਸ ਤਰ੍ਹਾਂ ਸਾਬਤੇ ਮਾਂਹ ਦੀ ਦਾਲ ਆਪਾਂ ਬਣਾਉਂਦੇ ਉਸ ਤਰ੍ਹਾਂ ਦਾਲ ਤੁਸੀਂ 1 ਮੁੱਠੀ ਧਰ ਲਓ ਦਾਲ, ਉਹਦੇ ਵਿੱਚੋਂ 1 ਚਮਚਾ ਸੁੰਡ ਦਾ ਅਤੇ 2-3-4 ਕਲੀਆਂ ਲਸਣ ਦੀਆਂ ਇਹ ਮਿਕਸ ਕਰਕੇ ਤੁਸੀਂ ਉਬਾਲਣੀਆਂ ਹੈਗੀਆਂ। ਜਦ ਉਹਨਾਂ ਮਾਹਾਂ ਦੀ ਦਾਲ ਫੁੱਟ ਜਾਵੇ ਜਿਸ ਤਰ੍ਹਾਂ ਬਾਹਲਾ ਘੋਲਣੇ ਦੀ ਲੋੜ ਨਹੀਂ, ਜਾਂ ਮਾਹਾਂ ਦੀ ਦਾਲ ਫੁੱਟ ਜਾਵੇ ਬਸ ਉਹਨੂੰ ਪੁਣ ਕੇ ਤੁਸੀਂ ਉਹਦਾ ਪਾਣੀ ਪੀ ਲਓ। ਨਹੀਂ ਤਾਂ ਜੇ ਦਾਲ ਖਾਣੀ ਦਾਲ ਵੀ ਖਾ ਲਓ ਉਸ ਤਰ੍ਹਾਂ ਹੀ। ਇਹਦੇ ਨਾਲ ਵੀ ਸਾਰੀ ਬਲੱਡ ਦੀ ਸਰਕੂਲੇਸ਼ਨ ਹੈ ਜਿਹੜੀ ਉਹ ਤੇਜ਼ ਹੋ ਜਾਂਦੀ। ਅੱਗੇ ਜਿਹੜੇ ਪੁੱਛਦੇ ਸੀ ਆਪਣੇ ਜਿਹੜੇ ਜੀਭ ਸੱਚ ਇੱਕ ਨੁਕਸਾ ਹੋਰ ਆ ਗਿਆ ਜੀ, ਜਿਹੜੀ ਕਹਿੰਦੇ ਸੀਗੇ ਆਪਣੇ ਜੀਭ ਜਿਹੜੀ ਪੱਕੀ ਵੀ ਹੈਗੀ ਉਹ ਰਸੌਂਤ ਵੀ ਮਲ ਸਕਦੇ ਹੈਗੇ ਉੱਤੇ, ਜਾਂ ਗਲੈਸਰੀਨ ਹੈ ਜਿਹੜੀ ਹੁੰਦੀ ਗਲੈਸਰੀਨ ਉਹੀ 1 ਚਮਚਾ ਪਾ ਕੇ ਤੁਸੀਂ ਆਪਣੇ ਮੂੰਹ 'ਚ 2-3 ਮਿੰਟ ਮੂੰਹ ਨੂੰ ਜੀਭ ਨਾਲ ਘੁਮਾਈ ਚੱਲੋ ਉਹਨੂੰ ਸਾਰੇ ਮੂੰਹ 'ਚ। ਇਹਦੇ ਨਾਲ ਤੁਸੀਂ ਹਫ਼ਤਾ ਕਰਕੇ ਦੇਖੋ ਸਾਰੀ ਆਪਣੇ ਜੀਭ ਐਨ ਵਧੀਆ ਹੋ ਜਾਊਗੀ ਜੀ, ਫਸਟ ਕਲਾਸ। ਗਲੇ ਥਰਾ ਮੂੰਹ ਜੇ ਕੋਈ ਮਸਾੜੇ ਫੁੱਲੇ ਹੋਏ ਉਹ ਵੀ ਠੀਕ ਹੋ ਜਾਂਦਾ ਹੈਗਾ। ਨਹੀਂ ਤਾਂ ਫਿਰ ਠੀਕਰੀ ਨਸ਼ਾਦਰ ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਕਾਲੀ ਮਿਰਚ ਲੌਂਗ ਅਤੇ ਠੀਕਰੀ ਨਸ਼ਾਦਰ ਇਹ ਪੀਸ ਕੇ ਇਹਦਾ ਮੰਜਨ ਜਿਹਾ ਕਰ ਸਕਦੇ ਹੈਗੇ। ਨਹੀਂ ਤਾਂ ਇਕੱਲਾ ਜਿਹੜਾ ਸੁਹਾਗਾ ਹੁੰਦਾ ਸੁਹਾਗੇ ਦੀ ਪਾਊਡਰ ਬਣਾ ਕੇ ਉਹ ਜੀਭ 'ਤੇ ਫੇਰ ਲਓ ਉਹ ਵੀ ਠੀਕ ਹੋ ਜਾਂਦਾ ਜਿਹਦੇ ਨਾਲ। ਜਿਹੜੇ ਕਹਿੰਦੇ ਸੀਗੇ ਉਹਨੇ ਫੁੰਸੀਆਂ ਜਿਹੀਆਂ ਹੋਈਆਂ ਵੀ ਹੈਗੀਆਂ ਉਹਦਾ ਨਿੰਬ ਦੇ ਤੇਲ ਅਤੇ ਵਿੱਚੋਂ ਔਲਿਆਂ ਦਾ ਪਾਊਡਰ ਮਿਲਾ ਕੇ ਉਹ ਲਗਾਵੇਂ ਜੀ ਫੁੰਸੀਆਂ ਦੇ ਉੱਤੇ, ਉਹਦੇ ਨਾਲ ਠੀਕ ਹੋ ਜਾਊਗਾ। ਜੇ ਫੁੰਸੀਆਂ ਵਾਸਤੇ ਆਪਣੇ ਤੁਸੀਂ ਲੈ ਸਕਦੇ ਹੈਗੇ ਕਰੇਲੇ ਦਾ ਰਸ ਅਤੇ ਨਿੰਬੂ ਦਾ ਰਸ ਇਹ ਬਰਾਬਰ ਲੈ ਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈ ਫੁੰਸੀਆਂ ਦੇ ਉੱਤੇ। ਅੱਛਾ ਨਹੀਂ ਤਾਂ ਕੱਚੇ ਪਪੀਤੇ ਦਾ ਰਸ ਅਤੇ ਨਿੰਬੂ ਦਾ ਰਸ ਇਹ ਮਿਕਸ ਕਰਕੇ ਲਗਾ ਸਕਦੇ ਹੈਗੇ। ਜੇ ਸਾਨੂੰ ਉਹਨੇ ਇੱਥੇ ਮਿਲਦਾ ਹਲਦੀ ਦਾ ਤੇਲ ਇਹ ਤੁਸੀਂ ਉਹਨੇ ਲਗਾ ਸਕਦੇ ਹੈਗੇ। ਸਰੋਂ ਦੇ ਤੇਲ ਦੇ ਵਿੱਚ ਤ੍ਰਿਫਲਾ ਪਾਊਡਰ ਮਿਲਾ ਕੇ ਉਹ ਲਗਾ ਸਕਦੇ ਹੈਗੇ ਤੁਸੀਂ। ਜਾਂ ਫਿਰ ਉਹਨੇ ਇਹਦੇ ਵਿੱਚੋਂ ਤੁਸੀਂ ਪਿਆਜ਼ ਦਾ ਰਸ ਲਗਾ ਸਕਦੇ ਹੈਗੇ ਇਹਦੇ ਵਿੱਚ। ਫਿਰ ਇਹਦਾ ਪਪੀਤਾ ਤੁਸੀਂ ਖਾਓ ਇਹਦੇ ਵਿੱਚੋਂ, ਪਪੀਤਾ ਇਹ ਖਾਣੇ ਵਾਲੀ ਚੀਜ਼ ਹੈਗੀ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਅਨਾਰ ਦੇ ਰਸ ਦੇ ਵਿੱਚੋਂ ਤੁਸੀਂ ਥੋੜ੍ਹਾ ਜਿਹਾ ਤੁਲਸੀ ਦਾ ਰਸ ਪਾ ਕੇ 1 ਚੁਟਕੀ ਕਾਲੀ ਮਿਰਚ ਪਾ ਕੇ ਉਹ ਤੁਸੀਂ ਆਪਣੇ 2-3 ਖਾ ਲਏ ਕਰੋ, ਇਹ ਖਾਣੇ ਵਾਸਤੇ ਹੈਗੀ ਇਹ। ਜਾਂ ਫਿਰ ਤੁਸੀਂ ਉਹਨੇ ਜਿਹੜੀ ਨਿੰਬ ਦੀਆਂ ਹੁੰਦੇ ਨਿੰਬ ਦੇ ਪੱਤੇ ਜਿਹੜੇ ਹੁੰਦੇ ਨਿੰਬ ਦੇ ਪੱਤੇ ਲੈ ਕੇ ਤੁਸੀਂ ਆਪਣੇ 10 ਕੁ ਪੱਤੇ ਜਾਂ ਅੱਧਾ ਕੁ ਚਮਚਾ ਸਮਝ ਲਓ ਨਿੰਬ ਪਾਊਡਰ, ਇੱਥੇ ਤਾਂ ਤੁਹਾਨੂੰ ਪਾਊਡਰ ਹੀ ਬਣਿਆ ਬਣਾਇਆ ਮਿਲ ਜਾਂਦਾ ਨਿੰਬ ਦਾ, ਅਤੇ 1 ਚਮਚਾ ਵਿੱਚੋਂ ਔਲਾ ਪਾਊਡਰ ਇਹ ਇਹਨਾਂ ਨੂੰ ਉਬਾਲ ਕੇ ਚੰਗੀ ਤਰ੍ਹਾਂ ਚਾਹ ਜੀ ਬਣਾ ਕੇ ਇਹ ਪੀ ਲਓ, ਇਹ ਵੀ ਆਪਣੇ ਠੀਕ ਰਹੂਗਾ ਸਾਰੇ ਵਾਸਤੇ ਜੀ। ਜਾਂ ਫਿਰ ਤੁਸੀਂ ਆਪਣੇ ਇੱਕ ਸਾਫੀ ਹੁੰਦੀ ਹੈ ਜੀ, ਸਾਫੀ ਆਪਣੇ ਸਟੋਰਾਂ 'ਚ ਮਿਲ ਜਾਂਦੀ ਹੈਗੀ ਇਹ ਇੰਡੀਅਨ ਸਟੋਰਾਂ 'ਚ। ਜਿਹੜੇ ਐਸਿਡ ਵਾਸਤੇ ਪੁੱਛਦੇ ਵੀ ਐਸਿਡ ਬਹੁਤ ਹੈਗਾ ਉਹ ਆਪਣੇ ਮੂਲੀ ਦੇ ਰਸ ਦੇ ਵਿੱਚ ਧਨੀਏ ਦਾ ਰਸ ਮਿਲਾ ਕੇ ਉਹ ਪੀ ਸਕਦੇ ਹੈਗੇ। ਗਾਜਰਾਂ ਦਾ ਜੂਸ ਸਵੇਰ ਨੂੰ ਉੱਠ ਕੇ ਪੀਓ, ਉਹਦੇ ਵਿੱਚ ਅੱਧਾ ਚਮਚਾ ਤੁਸੀਂ ਜੀਰੇ ਦਾ ਅਤੇ ਅੱਧਾ ਚਮਚਾ ਧਨੀਏ ਦਾ, ਜਾਂ ਕਰੋ ਧਨੀਏ ਦਾ ਭਾਵੇਂ ਗਾਜਰਾਂ ਦੇ ਜੂਸ ਨਾਲ ਰਸ ਜਿਹਾ ਕੱਢ ਲਓ ਜੇ ਤਾਜ਼ਾ ਧਨੀਆ ਹੈਗਾ ਤਾਂ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਠੰਡੇ ਦੁੱਧ ਦੇ ਵਿੱਚ ਸ਼ੱਕਰ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਅੱਛਾ ਫਿਰ ਤੁਸੀਂ ਆਪਣੇ ਸਵੇਰੇ ਉੱਠ ਕੇ ਤ੍ਰਿਫਲਾ ਪਾਊਡਰ ਬਗੈਰ ਸਵੇਰੇ ਉੱਠਦੇ ਹੀ ਆਪਣੇ ਬਗੈਰ ਬੁਰਸ਼ ਕਰੇ ਤੇ ਤ੍ਰਿਫਲਾ ਪਾਊਡਰ ਰਾਤ ਨੂੰ ਭਿਓ ਕੇ ਰੱਖ ਦਿਓ, ਉਹ ਆਪਣੇ ਤੁਸੀਂ ਸਵੇਰ ਨੂੰ ਪੀ ਲਓ, ਉਹ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ।
ਫਿਰ ਜਾਮਣਾ ਦਾ ਰਸ ਇਹਦੇ ਵਾਸਤੇ ਚੰਗਾ ਰਹਿੰਦਾ ਹੈ। 2 ਚਮਚੇ ਜਾਮਣਾ ਦਾ ਰਸ, 2 ਚਮਚੇ ਆਪਣੇ ਪਾਲਕ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ ਐਸਿਡਿਟੀ ਵਾਸਤੇ। ਨਹੀਂ ਤਾਂ ਅਬ ਪੀਤੀ ਕਰ ਚੂਰਨ ਬਣਿਆ ਬਣਾਇਆ ਹੁੰਦਾ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਮੇਰਾ ਤਾਂ ਉਹਨੇ ਤਜਰਬਾ ਇਹ ਹੈ ਜੀ, ਆਪਣੇ ਨਾ ਥਾਰੇ ਗੈਸ ਬਣੂਗੀ ਨਾ ਥਾਰੇ ਐਸਿਡ ਬਣੂਗਾ। ਸਵੇਰ ਨੂੰ ਉੱਠ ਕੇ ਗਾਜਰਾਂ ਦਾ ਜੂਸ ਰੋਜ਼ ਪੀਵੇ ਗਲਾਸ, ਤੁਸੀਂ 2 ਹਫ਼ਤੇ ਪੀ ਕੇ ਦੇਖੋ, ਐਨ ਕਬਜ਼ ਵੀ ਹਟ ਜੂਗੀ ਥਾਰੀ, ਤੇ ਨਾ ਗੈਸ ਰਹੂਗੀ, ਤੇ ਨਾ ਪੱਕੀ 100% ਹੈ ਜੀ। ਉਹਨੇ ਪਕਾਈ ਕਰਨੀ ਤਾਂ ਤੁਸੀਂ ਜਿੰਨੀ ਮਰਜ਼ੀ ਕਰੀ ਚੱਲੋ, ਇਹ ਵਧੀਆ ਚੀਜ਼ ਹੈਗੀ ਇਹ। ਉਹਦੇ ਗਾਜਰਾਂ ਦੇ ਜੂਸ ਨਾਲ ਟੇਸਟ ਜੇ ਨਹੀਂ ਚੰਗਾ ਲੱਗਦਾ ਤੁਹਾਨੂੰ, ਵਿੱਚ ਚਾਹੇ ਇੱਕ ਟਮਾਟਰ ਪਾ ਲਓ, ਵਿੱਚ ਕਦੀ ਐਪਲ ਪਾ ਲਿਆ, ਵਿੱਚ ਕਦੀ ਹੋਰ ਫਰੂਟ ਜਿਸ ਤਰ੍ਹਾਂ ਚੇਂਜ ਕਰਕੇ ਪਾਈ ਚੱਲੋ। ਪਰ ਗਾਜਰਾਂ ਤੁਸੀਂ ਐਨ ਇੱਕ ਗਲਾਸ ਠੋਕ ਕੇ ਉਹ ਪੀਓ, ਉਹ ਦੇਖੋ ਤੁਸੀਂ ਆਪਣੇ ਤਜਰਬਾ ਕਰਕੇ, ਵਧੀਆ ਚੀਜ਼ ਹੈ। ਕੋਈ ਨਾ ਸਾਰੇ ਗੈਸ ਰਹੂਗੀ, ਨਾ ਕਬਜ਼ ਰਹੂਗੀ, ਨਾ ਆਪਣੇ ਐਸਿਡਿਟੀ ਰਹੂਗੀ। ਅੱਛਾ, ਨਹੀਂ ਇਹਦੇ ਵਿੱਚ ਤੁਸੀਂ ਫਿਰ ਲੌਕੀ ਦਾ ਜੂਸ ਪੀ ਸਕਦੇ ਹੈਗੇ, ਲੌਕੀ ਦਾ ਜੂਸ ਕੱਢ ਕੇ ਪੀ ਲਓ। ਫਿਰ ਨਹੀਂ ਤਾਂ ਜਿਹੜਾ ਪੇਠਾ ਹੁੰਦਾ, ਪੇਠਾ ਜਿਹਦੀ ਮਠਿਆਈ ਬਣਾਉਂਦੇ ਆਪਾਂ, ਉਹਦੇ ਬੀਜ ਬੂਜੇ ਕੱਢ ਕੇ, ਜਿਸ ਤਰ੍ਹਾਂ ਖਰਬੂਜੇ ਮੰਗਣਾ ਉਹਨੂੰ ਕੱਢ ਲੈਣਾ, ਤੇ ਉਹਦਾ ਜੂਸ ਕੱਢ ਕੇ ਤੁਸੀਂ ਪੀਓ, ਇਹ ਵੀ ਪੱਕੀ ਗੱਲ ਹੈ ਜੀ, ਇਹ ਵੀ ਹਟਾ ਦਿੰਦਾ ਹੈਗਾ। ਤੇ ਨਹੀਂ ਤਾਂ ਜਿਹੜੀ ਨੰਬੋਲੀਆਂ ਹੁੰਦੀਆਂ, ਨਿੰਮ ਦੀਆਂ ਨੰਬੋਲੀਆਂ, ਉਹ 10 ਨੰਬੋਲੀਆਂ ਤੁਸੀਂ ਰੋਜ਼ ਖਾਓ, ਇਹਦੇ ਨਾਲ ਵੀ ਸਾਰੀ ਐਸਿਡ ਦੂਰ ਹੋ ਜੂਗੀ ਇਹਦੇ ਨਾਲ। ਤੇ ਨਹੀਂ ਜੇ ਘਰੇ ਕਿਚਨ ਵਿੱਚ ਇਲਾਜ ਕਰਨਾ ਥੋੜ੍ਹਾ ਬਹੁਤਾ, ਤਾਂ ਆਪਣੇ ਭੁੰਨਿਆ ਵਾ ਜੀਰਾ, ਉਹਨੂੰ ਜੀਰੇ ਨੂੰ ਰੋਸਟ ਕਰ ਲਓ ਥੋੜ੍ਹਾ ਜਿਹਾ, ਅੱਧਾ ਚਮਚਾ ਉਹ, ਤੇ 1 ਚੁਟਕੀ ਵਿੱਚੋਂ ਮਿੱਠਾ ਸੋਡਾ, ਇਹ ਪਾਣੀ ਘੋਲ ਕੇ ਆਪਣੇ ਤੁਸੀਂ ਪੀ ਸਕਦੇ ਹੈਗੇ। ਫਿਰ ਰੋਟੀ ਖਾਣੇ ਤੋਂ ਬਾਅਦ 2-3 ਲੌਂਗ ਮੂੰਹ ਪਾ ਕੇ ਉਹ ਚੂਸੀ ਚੱਲੋ ਉਹਨੇ। ਫਿਰ ਪੇਠੇ ਦੀ ਮਠਿਆਈ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ ਤੁਹਾਨੂੰ, ਕੁਮਾਰੀ ਆਸਬ ਲਿਕੁਇਡ ਸਟੋਰ 'ਚ ਮਿਲਦਾ ਹੈਗਾ ਇਹ ਤੁਹਾਨੂੰ, ਕੁਮਾਰੀ ਆਸਬ ਐਮਾਜ਼ੋਨ ਤੋਂ ਮਿਲ ਜੂਗਾ ਤੁਹਾਨੂੰ। ਜੇ ਨਹੀਂ ਸਟੋਰ 'ਚ ਮਿਲਦਾ, ਉਹ ਮੰਗਵਾ ਲਓ 4 ਚਮਚੇ ਇਹਦੇ, ਤੇ 4 ਚਮਚੇ ਆਪਣੇ ਪਾਣੀ ਦੇ ਪਾ ਕੇ ਰੋਟੀ ਖਾਣੇ ਤੋਂ ਬਾਅਦ ਤੁਸੀਂ ਲੈ ਲਓ। ਇਹਦੇ ਨਾਲ ਸਾਰੀ ਗੈਸ, ਢਿੱਡ ਮਾ ਚੀਜ਼ ਹਜਮ ਨਹੀਂ ਹੁੰਦੀ, ਐਸਿਡੀ, ਇਹ ਸਾਰੀਆਂ ਠੀਕ ਕਰ ਦਿੰਦੀ ਹੈਗੀ ਇਹਦੇ ਵਾਸਤੇ। ਅੱਛਾ, ਜਿਹੜੇ ਕਹਿੰਦੇ ਸੀਗੇ ਆਪਣੇ ਹਰਨੀਆਂ, ਉਹ ਤੁਸੀਂ ਹਰਨੀਆਂ ਦਾ ਤੁਸੀਂ ਆਪਣੇ ਇਹਦੇ ਵਿੱਚੋਂ ਦਵਾਈ ਜੇ ਤੁਸੀਂ ਮੰਗਵਾਉਣੀ ਹੈਗੀ, ਬ੍ਰਿਧੀ ਬਾਦਿਕਾ ਬੱਟੀ ਹੈ ਇਹਦਾ ਨਾਂ ਜੀ, ਬ੍ਰਿਧ ਬਾਦਿਕਾ ਬੱਟੀ। ਇਹ 2 ਗੋਲੀਆਂ ਤੁਸੀਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਹਰੜਾਂ ਦੇ ਕਾੜੇ ਨਾਲ ਲੈਣੀਆਂ। ਜਿਹੜੀ ਪੀਲੀਆਂ ਹਰੜਾਂ ਹੁੰਦੀਆਂ, ਉਹਦਾ ਚਾਹ ਜੀ ਬਣਾ ਕੇ ਉਹਦੇ ਨਾਲ ਤੁਸੀਂ ਲਾਓ, ਐਨ ਵਧੀਆ ਤੁਹਾਨੂੰ ਫਰਕ ਪੈ ਜਾਊਗਾ ਜੀ ਇਹਦਾ। ਜਾਂ ਫਿਰ ਤੁਸੀਂ ਅਦਰਕ ਦਾ ਮੁਰੱਬਾ, ਉਹ ਤੁਸੀਂ ਲੈ ਸਕਦੇ ਜੇ ਨਹੀਂ ਤੁਹਾਨੂੰ ਮਿਲਦਾ ਅਦਰਕ ਦਾ ਮੁਰੱਬਾ, ਅਦਰਕ ਘਰੇ ਚੀਰ ਕੇ ਬਰੀਕ ਉਹਦੇ ਵਿੱਚ ਭਾਵੇਂ ਸ਼ਹਿਦ ਪਾ ਕੇ ਤੁਸੀਂ ਆਪਣੇ ਖਾ ਲਿਆ ਕਰੋ। ਨਹੀਂ ਤਾਂ ਆਪਣੇ ਜਿਹੜੀ ਸੁੰਡ ਹੁੰਦੀ ਹੈ, ਇਹਦੀ ਉਹ ਚਾਹ ਬਣਾ ਕੇ ਪੀ ਲਿਆ ਕਰੋ, ਇਹ ਵੀ ਅਦਰਕ ਹੀ ਹੁੰਦਾ, ਇਹਦੀ ਚਾਹ ਬਣਾ ਕੇ ਪੀਓ, ਇਹਦੇ ਨਾਲ ਵੀ ਫਰਕ ਪੈ ਜਾਊਗਾ ਜੀ ਤੁਹਾਨੂੰ ਹਰਨੀਏ ਨੂੰ। ਫਿਰ ਹਰਨੀਏ ਵਾਸਤੇ ਤੁਸੀਂ ਲੈ ਸਕਦੇ ਹੈਗੇ 200 ਗ੍ਰਾਮ ਕੁਆਦ ਦਾ ਗੁੱਦਾ ਲੈਣਾ ਹੈਗਾ, 200 ਗ੍ਰਾਮ ਤੁੰਮਾ ਇਹਦੇ ਵਿੱਚ ਪਾਉਣਾ ਹੈਗਾ, ਤੁੰਮੇ ਜਿਹੜੇ ਹੁੰਦੇ ਉਹ ਪਾਉਣਾ ਹੈਗਾ 100 ਗ੍ਰਾਮ। ਤੁੰਮਿਆਂ ਦਾ ਪਾਊਡਰ ਤੁਹਾਨੂੰ ਮਿਲ ਜਾਵੇ ਤਾਂ ਇੱਥੇ ਵਧੀਆ ਮਿਲ ਜਾਂਦਾ ਜੀ, ਤੁੰਮਿਆਂ ਦਾ ਪਾਊਡਰ, ਉਹੀ ਤੁਸੀਂ ਆਪਣੇ 100 ਗ੍ਰਾਮ ਉਹ ਪਾ ਲਓ, ਤੇ 200 ਗ੍ਰਾਮ ਕੁਆਦ ਦਾ ਪਾ ਲਓ। ਇਹਨਾਂ ਨੂੰ ਆਪਣੇ ਕੜਾਹੀ ਦੇ ਵਿੱਚ ਥੋੜ੍ਹੀ ਮਿੱਠੀ ਅੱਗ ਤੇ ਆਪਣੇ ਪਕਾਈ ਚੱਲਣਾ ਹੈਗਾ ਇਹਨੂੰ ਪਾ ਕੇ। ਜ਼ਿਆਦਾ ਗਾੜਾ ਜਿਹਾ ਹੋ ਜਾਵੇ, ਜਿਸ ਤਰ੍ਹਾਂ ਤੁਹਾਨੂੰ ਐਂ ਲੱਗੇ ਵੀ ਗੋਲੀਆਂ ਜਿਹੀਆਂ ਵੱਟ ਹੋ ਜੂਗੀਆਂ ਇਹਦੀਆਂ, ਉਹਦੇ ਵਿੱਚੋਂ ਤੁਸੀਂ ਆਪਣੇ ਛੋਲਿਆਂ ਦੇ ਜਾਣੇ ਜਿੰਨੀਆਂ ਗੋਲੀਆਂ ਵੱਟ ਲਓ ਉਹਦੀਆਂ, ਉਹ ਆਪਣੇ 3 ਗੋਲੀਆਂ ਤੁਸੀਂ ਸਵੇਰ ਨੂੰ, 3 ਗੋਲੀਆਂ ਸ਼ਾਮ ਨੂੰ, ਇਹ ਖਾ ਲਿਆ ਕਰੋ। ਇਹ ਹਰਨੀਏ ਵਾਸਤੇ ਵਧੀਆ ਚੀਜ਼ ਹੈ। ਗਲੇ ਜਿਹਨਾਂ ਦੇ ਗੈਸ ਗੂਸ ਬਣਦੀ ਹੈਗੀ ਪੇਟ ਮਾ, ਉਹਨਾਂ ਵਾਸਤੇ ਵੀ ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਤੁਸੀਂ ਆਪਣੇ ਤੁਲਸੀ ਦੇ ਪੱਤੇ ਜਾਂ ਤੁਲਸੀ ਲੈ ਲਓ, ਸੁੱਕੀ ਵੀ ਤੁਲਸੀ ਮਿਲ ਜਾਂਦੀ ਹੈਗੀ, ਜੇ ਨਹੀਂ ਤਾਜ਼ੀ ਤਾਂ 50 ਗ੍ਰਾਮ ਇਹ, ਤੇ ਜਵੈਣ 50 ਗ੍ਰਾਮ, ਤੇ ਸੁੰਡ 50 ਗ੍ਰਾਮ। ਇਹਨਾਂ ਨੂੰ ਥੋੜ੍ਹਾ ਜਿਹਾ ਉਹਨੇ ਪਾਣੀ ਵਿੱਚ ਲੈ ਲਓ, ਨਹੀਂ ਤਾਂ ਥੋੜ੍ਹਾ ਸ਼ਹਿਦ ਪਾ ਕੇ ਇਹਦੇ ਛੋਲੇ ਦੀਆਂ ਜਿਹੜੀਆਂ ਗੋਲੀਆਂ ਵੱਢ ਲਓ ਛੋਲੇ ਦਾਣੇ ਦੀਆਂ, ਇਹ ਆਪਣੇ 3 ਗੋਲੀਆਂ ਸਵੇਰ ਨੂੰ, 3 ਦੁਪਹਿਰ ਨੂੰ, 3 ਸ਼ਾਮ ਨੂੰ, ਇਹ ਲੈ ਲਿਆ ਕਰੋ। ਇਹ ਵੀ ਹਰਨੀਏ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਆਪਣੇ ਦੂਜੇ ਆਪਣੇ ਸੋਰਾਇਸਿਸ ਵਾਸਤੇ ਪੁੱਛਦੇ ਸੀਗੇ ਜੀ, ਨਾ ਦਰਦ ਜੀ ਹੁੰਦੀ, ਉਹ ਕਾਲੇ ਛੋਲੇ ਵੀ ਵਧੀਆ ਚੀਜ਼ ਕੰਮ ਕਰਦੇ ਜੀ। ਕਾਲੇ ਛੋਲੇ 1 ਮੁੱਠੀ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਖਾ ਲਿਆ ਕਰੋ। ਇਹ ਵੀ ਕੋਈ ਸਕਿਨ ਦੀ ਜਿਹੜੀ ਪ੍ਰੋਬਲਮ ਹੈ, ਜਿਹਨਾਂ ਦੇ ਫੋੜੇ ਫੁਲਸੀਆਂ ਹੈਗੀਆਂ, ਕੋਈ ਦਰਦ ਹੈ ਕੋਈ ਇਹੋ ਜਿਹੀ, ਇਹ ਵੀ ਵਧੀਆ ਚੀਜ਼ ਹੈਗੀ ਜਿਹਦੇ ਵਾਸਤੇ। ਫਿਰ ਜਿਹੜੇ ਕਹਿੰਦੇ ਸੀਗੇ ਵਾਲਾਂ ਦੇ ਵਿੱਚ ਗੋਲ ਚੱਕਰ ਜੇ ਪੈ ਗਏ ਉਹਨਾਂ ਦੇ, ਉਹਦਾ ਦਵਾਈ ਦਾ ਨਾਂ ਹੈਗਾ ਜੀ ਰੋਗਨ, ROGHAN, ਜ਼ਰਾਰੀ, ZARAREEH, ਰੋਗਨ ਜ਼ਰਾਰੀ ਦਵਾਈ ਦਾ ਨਾਮ ਹੈਗਾ। ਛੋਟੀ ਸ਼ੀਸ਼ੀਆਂ ਜਿਹੀਆਂ ਹੈਗੀਆਂ ਇਹ, ਮੇਰੇ $10-12 ਦੀ ਸ਼ੀਸ਼ੀ ਆਊਗੀ ਤੁਹਾਨੂੰ। 5 ਸ਼ੀਸ਼ੀਆਂ ਤੁਸੀਂ ਆਪਣੇ ਮੰਗਵਾ ਲਓ ਇਕੱਠੀਆਂ ਇੱਕ ਵਾਰੀ, ਤੇ ਤੁਸੀਂ ਆਪਣੇ ਘਿਓ ਟਿੱਪ ਨਾਲ ਭਰ ਕੇ ਉਹ ਜਿੱਥੇ ਸਾਰੇ ਦਾਗ ਪਏ ਵੇ ਹੈਗੇ, ਬਾਲ ਉੜੇ ਵੇ ਹੈਗੇ, ਉਹ ਤੁਸੀਂ ਲਗਾਉਣੀ ਹੈਗੀ ਇਹਦੇ ਨਾਲ। 100% ਗਰੰਟੀ ਹੈ ਜੀ, ਕੋਈ ਕਿੱਥੇ ਜਾਣੇ ਦੀ ਲੋੜ ਨਹੀਂ। ਸਾਰੇ ਟੀਕੇ ਜਿਸ ਤਰ੍ਹਾਂ ਕਹਿੰਦੇ ਲਾਏ ਡਾਕਟਰ ਤੇ ਇਹ ਕਰਿਆ ਉਹ ਕਰਿਆ, ਮੇਰੀ ਪੋਤੀ ਹੋ ਗਿਆ ਸੀਗਾ ਜੀ, ਇਹੀ ਮੈਂ ਯੂਜ਼ ਕਰੀ ਸੀਗੀ 2 ਸਾਲ ਹੋ ਗਏ, ਐਨ ਵਧੀਆ ਉਹਨੂੰ 100% ਆਰਾਮ ਆ ਗਿਆ ਜੀ ਉਹਨੂੰ।
ਮੁੜ ਕੇ ਨਹੀਂ ਵਾਲ ਚੜੇ ਉੱਥੇ ਤੇ। ਰੋਗਨ ਜਰਾਰੀ ਦਵਾਈ ਦਾ ਨਾਂ ਹੈਗਾ, ਕਿਊਟਿਪ ਨਾਲ ਤੁਸੀਂ ਲਗਾਈ ਜਾਣੀ ਹੈਗੀ। ਇਹ ਜਿਹੜੇ ਕਹਿੰਦੇ ਸੀਗੇ ਉਹਨੇ ਜਿਹੜੇ ਫੁੰਸੀਆਂ ਦੱਸਿਆ ਸੀਗਾ, ਮੂੰਹ ਤੇ ਫੁੰਸੀਆਂ ਜਿਵੇਂ ਤਾਂ ਪੁੱਛਦੇ ਸੀਗੇ, ਉਹ 1 ਚਮਚ ਅਦਰਕ ਦਾ ਰਸ, 1 ਚਮਚ ਨਿੰਬੂ ਦਾ ਰਸ, 1 ਚਮਚ ਚਮੇਲੀ ਦਾ ਤੇਲ, ਜੈਸਮੀਨ ਆਇਲ ਜਿਹੜਾ ਹੁੰਦਾ, ਉਹ ਮਿਕਸ ਕਰਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਕੜੀ ਪੱਤੇ ਦਾ ਪੇਸਟ ਲਗਾ ਸਕਦੇ ਹੈਗੇ ਫੁੰਸੀਆਂ ਦੇ ਉੱਤੇ। ਫਿਰ ਆਇਓਡੈਕਸ ਦੀ ਮੱਲਮ ਲਗਾ ਸਕਦੇ ਹੈਗੇ, ਇਹ ਵੀ ਫੁੰਸੀਆਂ ਨੂੰ ਚੱਕ ਦਿੰਦੀ ਹੈਗੀ। ਫਿਰ ਇਹਦੇ ਵਿੱਚੋਂ ਤੁਸੀਂ 1 ਚਮਚਾ ਹਲਦੀ ਦਾ ਦੁੱਧ ਮਾ ਘੋਲ ਕੇ ਰੋਜ਼ ਪੀਣਾ ਹੈਗਾ ਜੀ। ਇਹਦੇ ਨਾਲ ਫਿਰ ਸਾਡੀ ਸਕਿਨ ਦੀ ਜਿਹੜੀ ਅੰਦਰ ਖੂਨ ਠੀਕ ਹੋ ਜਾਊਗਾ। ਫਿਰ ਅੱਧਾ ਚਮਚਾ ਤੁਸੀਂ ਆਪਣੇ ਮਲੱਠੀ ਦਾ, ਇਹ ਤੁਸੀਂ ਆਪਣੇ ਰੋਜ਼ ਲੈ ਸਕਦੇ ਹੈਗੇ ਸ਼ਹਿਦ ਨਾਲ ਮਿਕਸ ਕਰਕੇ। ਫਿਰ ਐਲੋਵੀਰਾ ਤੁਸੀਂ ਲਗਾ ਸਕਦੇ ਹੈਗੇ। ਐਲੋਵੇਰਾ ਜੈਲ ਦੇ ਵਿੱਚ ਤੁਸੀਂ ਗਾਰਲਿਕ ਕੁੱਟ ਕੇ ਇਹਦਾ ਮਿਕਸ ਜੀ ਕਰਕੇ ਪੇਸਟ ਜਿਹਾ ਬਣਾ ਕੇ ਉਹ ਲਗਾ ਸਕਦੇ ਹੈਗੇ ਫਾਂਸੀਆਂ ਮੂੰਹ ਤੇ ਜਿਹੜੀਆਂ ਹੋਈਆਂ ਵੀ ਹੈਗੀਆਂ, ਇਹ ਲਗਾ ਕੇ ਦੇਖ ਲਓ। ਅੱਗੇ ਚੱਲਦੇ ਜਿਹੜੇ ਕਹਿੰਦੇ ਮੇਰੀ ਮੈਮਰੀ ਲੂਜ਼ ਹੋ ਗਈ, ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਬਦਾਮ, 5 ਬਦਾਮ, 5 ਦਾਖਾਂ, ਸੌਗੀ ਜਿਹੜੀ ਹੁੰਦੀ ਹੈ, 5 ਆਪਣੇ ਕਾਲੀ ਮਿਰਚਾਂ, ਇਹ ਤੁਸੀਂ ਖਾ ਲਿਆ ਕਰੋ ਇਕੱਠੀਆਂ ਕਰਕੇ ਮੂੰਹ ਪਾ ਕੇ ਆਪਣੇ ਚੱਬ ਲੀਆਂ। ਇਹਦੇ ਨਾਲ ਵੀ ਸਾਡੀ ਬ੍ਰੇਨ ਵਧੀਆ ਚੀਜ਼ ਹੈਗੀ। ਨਹੀਂ ਤਾਂ ਜੇ ਪੱਕੀ ਦਵਾਈ ਤੁਸੀਂ ਕਰਨੀ ਹੈਗੀ, ਇਹਦੇ ਵਿੱਚ ਛੋਟੀ ਇਲਾਇਚੀਆਂ ਤੁਸੀਂ ਲੈਣੀਆਂ ਹੈਗੀਆਂ 15 ਗ੍ਰਾਮ, ਬ੍ਰਹਮੀ ਪਾਊਡਰ ਲੈਣਾ ਹੈਗਾ 100 ਗ੍ਰਾਮ, ਸੰਖ ਪੁਸ਼ਪੀ ਲੈਣੀ ਹੈਗੀ 100 ਗ੍ਰਾਮ, ਬੱਚ ਲੈਣੀ ਹੈਗੀ 60 ਗ੍ਰਾਮ, ਕੂਜਾ ਮਿਸ਼ਰੀ ਲੈਣੀ ਹੈਗੀ 300 ਗ੍ਰਾਮ। ਇਹ ਆਪਣੇ ਕੁੱਟ ਪੀਸ ਕੇ ਤੁਸੀਂ ਰੱਖ ਲਓ। 1 ਚਮਚਾ ਤੁਸੀਂ ਆਪਣੇ ਇਹਦੇ ਨਾਲ ਲਈ ਚੱਲਿਓ। ਇਹ ਵਧੀਆ ਚੀਜ਼ ਹੈਗੀ ਦਿਮਾਗ ਵਾਸਤੇ। ਨਹੀਂ ਤਾਂ ਫਿਰ ਤੁਸੀਂ ਸੰਖ ਪੁਸ਼ਪੀ ਜੇ ਤੁਹਾਨੂੰ ਮਿਲਦੀ, ਸੰਖ ਪੁਸ਼ਪੀ, ਇਹ ਤੁਸੀਂ ਆਪਣੇ 1 ਚਮਚਾ ਦੁੱਧ ਨਾਲ ਰੋਜ਼ ਲਈ ਚੱਲੋ। ਫਿਰ ਉਹ ਆਪਣੇ ਦਿਨ ਤੁਸੀਂ ਸੌਂਫ ਅਤੇ ਮਿਸ਼ਰੀ ਜੀ ਬਰਾਬਰ ਰੱਖ ਲਓ ਬਣਾ ਕੇ ਆਪਣੇ, ਉਹ ਤੁਸੀਂ ਆਪਣੇ ਚਮਚਾ ਮੂੰਹ ਪਾ ਕੇ ਸਵੇਰੇ ਸ਼ਾਮ 2 ਟਾਈਮ ਖਾ ਲਿਆ ਕਰੋ। ਇਹ ਵੀ ਦਿਮਾਗ ਦੀ ਕਮਜ਼ੋਰੀ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਆਪਣੇ ਤੁਸੀਂ 1 ਚਮਚਾ ਤੁਸੀਂ ਸੁੱਕਾ ਧਨੀਏ ਦਾ ਪਾਊਡਰ ਬਣਾ ਲਓ, 1 ਚਮਚਾ ਉਹ ਲੈਣਾ ਹੈਗਾ। ਜਿਹੜੇ ਭੁੰਨੇ ਹੋਏ ਕਾਲੇ ਛੋਲੇ ਹੁੰਦੇ ਉਹਨਾਂ ਦਾ ਤੁਸੀਂ ਪਾਊਡਰ ਬਣਾ ਲਓ, ਜਾਂ ਉਹ 2-3 ਚਮਚੇ ਕਾਲੇ ਛੋਲਿਆਂ ਦਾ ਪਾਊਡਰ ਅਤੇ ਆਪਣੇ 2 ਚਮਚੇ ਆਪਣੇ ਦੇਸੀ ਖੰਡ, ਅਤੇ ਇਹਦੇ ਵਿੱਚ ਤੁਸੀਂ 2 ਚਮਚੇ ਦੇਸੀ ਘੀ, ਇਹ ਤੁਸੀਂ ਮਿਲਾ ਕੇ ਖਾ ਕੇ ਉੱਪਰੋਂ ਆਪਣੇ ਦੁੱਧ ਪੀ ਲਓ। ਇਹ ਵੀ ਆਪਣੇ ਦਿਮਾਗ ਵਾਸਤੇ ਵਧੀਆ ਚੀਜ਼ ਬਣ ਜੂਗੀ ਸਾਰੀ ਇਹ ਜੀ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਇੱਕ ਮੈਂ ਹੋਰ ਦੱਸ ਦਿੰਦਾ ਤੁਹਾਨੂੰ ਜੀ। ਜਿਹੜਾ ਜੇ ਕੋਈ ਇੰਡੀਆ ਹੈਗਾ ਤਾਂ ਜਿਹੜੇ ਪੀਪਲ ਦੇ ਦਰਖਤ ਦੀ ਛਿੱਲ ਹੁੰਦੀ ਹੈ ਉਹਨੂੰ ਸੁਕਾ ਕੇ ਉਹਦਾ ਚੂਰਨ ਜਿਹਾ ਬਣਾ ਲਓ। 1 ਚਮਚਾ ਤੁਸੀਂ ਪਾਣੀ ਨਾਲ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਪੀਓ। ਇਹ ਵੀ ਤੁਹਾਡੇ ਦਿਮਾਗ ਵਾਸਤੇ ਵਧੀਆ ਚੀਜ਼ ਹੈ। ਬਾਕੀ ਜਿਹੜੇ ਰਹਿ ਗਏ ਹੁਣ ਤੁਹਾਡੇ ਅਗਲੇ ਹਫ਼ਤੇ ਸਹੀ ਜੀ। ਜੀ ਜੀ, ਥੈਂਕ ਯੂ ਜੀ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।